पंजाबी का एक लफज होंदा है कड़म हाँ जी ते एक कड़ुम। हाँ जी हाँ जी वो आंदे ने जी इन्हां दा की फर्क की है ते तर्जमा की है दोवां लफजां दा। ਗੜਮ ਪੈ ਜਾਂਦਾ ਜੇ ਕਿਸੇ ਬੰਦੇ ਨੂੰ ਕੋਈ ਸੱਟ ਲੱਗ ਜਾਏ ਨਾ ਕਿਤੇ जी ਮਤਲਬ ਇਹ ਈਸੜਾਂ ਦੀ ਪਈ ਜਿਹਦੇ ਨਾਲ ਮਾਸ ਸੁੱਜ ਕੇ ਤੇ ਵਾਹਵਾ ਉੱਚਾ ਸਾਰਾ ਹੋ ਜਾਏ ਉਹਨੂੰ ਆਂਦੇ ਨੇ ਗੜਮ ਜਿਹਾ ਬਣ ਗਿਆ। जिथे होवे हलवा नान उत्थे पढ़िए खत्म कुरान ते जिथे होवे शोरा बोटी उत्थे पढ़िए सूरत छोटी। ਜਿਹੜਾ ਇਨਸਾਨ ਲਾਲਚੀ ਜਾਂ ਲਾਲਚ ਕਰੇਗਾ जी। ਔਰ ਫਿਰ ਆਲਮ ਹੋ ਕੇ ਲਾਲਚੀ ਹੋਵੇ ਤਾਂ ਉਹਦੇ ਬਹੁਤ ਹੀ ਬੁਰੀ ਬਾਤ ਹੈ। वाह वाह टिक्की उत्ते थोम लिखण वाला लिख गया ते मोड़न वाला कौन। ਅਖਾਨ ਦੇ ਵਿੱਚ ਇਹ ਹੀ ਦੱਸਿਆ ਗਿਆ ਕਿ ਜਿਹੜਾ ਰੱਬ ਸੋਹਣਾ ਨਾ ਜੀ ਜੋ ਉਹਨੇ ਬੰਦੇ ਦੀ ਲਿਖੀ ਹੈ ਨਾ ਜੀ ਉਹ ਜੀ। ਤੇ ਉਹ ਹੋ ਕੇ ਰਹਿਣੀ ਹੈ हाँ जी। ਔਰ ਉਹ ਹੀ ਸਰ ਪਰ ਬੰਦੇ ਨੂੰ ਮਿਲਣਾ ਹੈ। जिथे रन एक उत्थे गल्लां दी सिक ਹਾਂਜੀ ते जिथे रन्ना दो उत्थे गल्लां दी खुशबू ਹਾਂਜੀ ते जिथे रन्ना चार उत्थे गल्लां दी कमकार। ਇਹ ਵੀ ਦੱਸਦੇ ਨੇ ਨਾ ਕਿ ਇੱਕ ਬੜਾ ਵੱਡਾ ਦੁਨੀਆ ਦਾ ਝੂਠ ਹੈ ਕਿ ਦੋ ਬੀਬੀਆਂ ਇਕੱਠੀਆਂ ਬੈਠੀਆਂ ਹਨ ਤੇ ਚੁੱਪ ਕਰਕੇ ਬੈਠੀਆਂ। जिथे होवे प्यार उत्थे करिए ना विहार ਵਾਹ ते जे करिए विहार ਹਾਂਜੀ ते फिर छड्डिए वसार। ਜਿੱਥੇ ਪਿਆਰ ਹੋਵੇ ਉੱਥੇ ਹਾਈਮਾਂ ਹੀ ਜਾਂ ਤੇ ਉੱਥੇ ਕਾਰੋਬਾਰ ਹੀ ਨਾ ਕਰੋ। जी ਤੇ ਜੇ ਕਾਰੋਬਾਰ ਤੁਸੀਂ ਕਰ ਹੀ ਲਿਆ ਤੇ ਫਿਰ ਜੇ ਤੁਸੀਂ ਕੋਈ ਵਾਧਾ ਘਾਟਾ ਕਿਸੇ ਨੂੰ ਦੇ ਵੀ ਬੈਠੇ ਹੋ ਤੇ ਫਿਰ ਜਾਂ ਉਹ ਵਾਅਦੇ ਤੇ ਨਹੀਂ ਵੀ ਅੱਪੜ ਸਕਿਆ ਜਾਂ ਕੋਈ ਮਜਬੂਰੀ 100 ਮਜਬੂਰੀਆਂ ਬਣ ਜਾਂਦੀਆਂ ਨੇ जी ਤੇ ਫਿਰ ਉਹਨੂੰ ਭੁਲਾ ਛੱਡੋ। ओ चल मेरे नू चली बिस्मिल्लाहिर्रहमानिर्रहीम। शुरू खुदा दे नामों जिसदा जोड़ जवाब न कोई, जिसदी रहमत बख्शिश वाला अंत हिसाब ना कोई। दुनिया भर विच वसन वाले पंजाबीओ ते साडे प्यारे वेखण वालिओ अस्सलामु अलैकुम, सत श्री अकाल, नमस्कार ते ढेर ढेर सलामा। पंजाबी मां बोली दे जुबानो अदब ते सकाफत दे फरोग ते वधावे ते चढ़तन लई शुरू कीते जान वाले तुहाडे अपने YouTube चैनल मेला टीवी दे उत्ते तुहानू दिल दीआं डुंघाइयां तो सत बिस्मिल्ला ते जी आयां नू आखने आ। प्यारिओ साडी बेनती है भई अपने मेला टीवी नू सबसक्राइब कर लवो, नाल बनिया होया घंटी दा निशान जरूर दबाया जे ताकि साडे तमाम तर नोटिफिकेशनस तुहानू मौसूल हो सकन। साहिबो साडे व्लॉग्स नू लाइक ते आपस दे विच ते पंजाबी प्यारिਆਂ ਦੇ ਨਾਲ शेयर ਜ਼ਰੂਰ ਕਰਿਆ ਕਰੋ ਤੇ ਨਾਲੇ ਸਾਨੂੰ ਆਪਣੇ ਕਮੈਂਟਸ ਜ਼ਰੂਰ ਭਿਜਵਾਇਆ ਕਰੋ ਜਿਹੜੇ ਕਿ ਸਾਡੇ ਲਈ ਬੜੀ ਹਲਾਸ਼ੇਰੀ ਦਾ ਮੂਜਬ ਹੁੰਦੇ ਨੇ ਤੇ ਨਾਲੇ ਅਸੀਂ ਤੁਹਾਡੇ ਕਮੈਂਟਸ ਦੇ ਚਾਨਣੇ ਆਪਣੀ ਗੱਲਬਾਤ ਨੂੰ ਮਜ਼ੀਦ ਨਿਖਾਰਨ, ਸ਼ਿੰਗਾਰਨ ਤੇ ਸਵਾਰਨ ਦਾ ਆਰ ਤੇ ਯਤਨ ਵੀ ਕਰਦੇ ਰਹਿੰਦੇ ਆ। प्यारिओ हजरत मूसा अलैहिस्सलाम एक वारी चले कोहे तूर दे उत्ते अल्लाह पाक सच्चे साहिब दे नाल हम कलाम होने वास्ते अल्लाह पाक नाल गल्लां करन दे वास्ते जा रहे सन। रस्ते विच उन्हां नूं दो बंदे मिले। एक बंदा जिहड़ा उन्हां नूं मिलिया वो बड़ा अमीर कबीर आदमी सी, बड़ा वड्डा जागीरदार सी, जिमीदार सी, अल्लाह दा दिता बेतहाशा माल सी उहदे कोल। उस वेले प्यारिओ लोकां दे चुदरमे दी या मालदार या धनवान होण दी यही गल हुंदी सी भी उन्हां कोल माल डंगर बेतहाशा हुंदा सी। जिमीदार बड़े वड्डे हुंदे सन, वाहीवान बहुत ज्यादा रकबे दे उत्ते काश्त करदे सन, बड़ी ज्यादा उन्हां दी फसल आउंदी सी। होर उस वेले कोई फैक्ट्रियां प्लाजे ते हुंदे नहीं सन। उदों यही हुंदा सी किसे दे धनवान होण दा भी ओह ਵੱਡਾ ਜ਼ਿਮੀਦਾਰ ਤੇ ਵੱਡਾ ਮਾਲਦਾਰ ਹੁੰਦਾ ਸੀ। ਉਹਦੇ ਕੋਲ ਜਾਨਵਰ ਜਿਹੜੇ ਨੇ ਲਾਈਵ ਸਟਾਕ ਜਿਹਨੂੰ ਅਸੀਂ ਆਖਦੇ ਆ ਉਹ ਬੜੀ ਵੱਡੀ ਤਾਦਾਦ ਦੇ ਵਿੱਚ ਹੁੰਦਾ ਸੀ। ਪਿਆਰਿਓ ਉਹਨਾਂ ਨੇ ਆਖਿਆ, ਉਹ ਜਿਹੜੇ ਮਾਲਦਾਰ ਸਨ ਉਹਨਾਂ ਨੇ ਹਜ਼ਰਤ ਮੂਸਾ ਨੂੰ ਆਖਿਆ ਕਿ ਅੱਲਾਹ ਪਾਕ ਕੋਲ ਚੱਲਿਓ ਤੇ ਅੱਲਾਹ ਪਾਕ ਸੱਚੇ ਸਾਹਿਬ ਦੇ ਹਜ਼ੂਰ ਗੁਜ਼ਾਰਿਸ਼ ਕਰਨਾ ਮੇਰੇ ਵੱਲੋਂ
ਤਰਲਾ ਕਰਨਾ ਕਿ ਮੇਰੇ ਕੋਲ ਬੇਤਹਾਸ਼ਾ ਅੱਲਾਹ ਪਾਕ ਦਾ ਦਿੱਤਾ ਹੋਇਆ ਧਨ ਹੈ, ਮਾਲ ਹੈ, ਮੈਨੂੰ ਤੇ ਇਹ ਵੀ ਨਹੀਂ ਪਤਾ, ਮੈਂ ਹਿਸਾਬ ਹੀ ਨਹੀਂ ਕਰ ਸਕਦਾ ਮੇਰੇ ਕੋਲ ਕਿੰਨੀ ਜ਼ਮੀਨ ਹੈ, ਕਿੰਨਾ ਮੇਰਾ ਜ਼ਿਮੀਂਦਾਰਾ ਹੈ, ਕਿੰਨਾ ਮੇਰਾ ਮਾਲ ਡੰਗਰ ਹੈ। ਤੇ ਇਸ ਵਾਸਤੇ ਅੱਲਾਹ ਪਾਕ ਸੱਚੇ ਸਾਹਿਬ ਨੂੰ ਫਰਮਾਇਆ ਜੇ, ਮੇਰੇ ਲੋਕ ਗੁਜ਼ਾਰਿਸ਼ ਕਰਿਆ ਜੇ ਕਿ ਮੈਨੂੰ ਹੁਣ ਮਜ਼ੀਦ ਨਵਾਜ਼ਣਾ ਬੰਦ ਕਰ ਦੇਣ। ਅੱਲਾਹ ਪਾਕ ਹੁਣ ਕਿਸੇ ਆਪਣੇ ਹੋਰ ਬੰਦੇ ਜਿਹੜੇ ਕਿ ਮੁਹਤਾਜ ਨੇ, ਜ਼ਰੂਰਤਮੰਦ ਨੇ, ਉਹਨਾਂ ਨੂੰ ਮਾਲੋ ਦੌਲਤ ਦੇਣ। ਮੈਂ ਹੁਣ ਰੱਜ ਰਿਹਾ, ਮੈਨੂੰ ਤਾਂ ਪਤਾ ਹੀ ਨਹੀਂ ਮੇਰੇ ਕੋਲ ਕਿੰਨਾ ਮਾਲ ਹੈ। ਥੋੜਾ ਜਿਹਾ ਹੀ ਅੱਗੇ ਗਏ ਹਜ਼ਰਤ ਮੂਸਾ, ਤੇ ਉਸੇ ਮਾਲਦਾਰ ਦਾ ਇੱਕ ਮੁਲਾਜ਼ਮ ਸੀ, ਉਹ ਮਿਲਿਆ। ਉਸ ਵੀ ਹਜ਼ਰਤ ਮੂਸਾ ਅੱਗੇ ਤਰਲਾ ਕੀਤਾ। ਉਹਨੇ ਆਖਿਆ ਜੀ ਕਿ ਚੱਲਿਓ ਸੱਚੇ ਸਾਹਿਬ ਦੇ ਹਜ਼ੂਰ ਪੇਸ਼ ਹੋਣ, ਤੇ ਮੇਰੇ ਵੱਲੋਂ ਵੀ ਅਰਜ਼ ਕਰਿਆ ਜੇ ਕਿ ਮੈਂ ਸਾਰੀ ਜ਼ਿੰਦਗੀ ਭੁੱਖਾਂ 'ਚ ਤੇ ਫਾਕਾ ਕਸ਼ੀ ਦੇ ਵਿੱਚ ਕੱਟ ਛੱਡੀਏ, ਤੇ ਇਹ ਜਿਹੜਾ ਮੇਰਾ ਮਾਲਕ ਹੈ ਸਾਰੀ ਜ਼ਿੰਦਗੀ ਦਾ ਮੈਂ ਇਹਦਾ ਹੀ ਮੁਹਤਾਜ ਹਾਂ, ਇਹਦੇ ਅੱਗੇ ਹੀ ਜਾ ਕੇ ਦਸਤੇ ਸਵਾਲ ਦਰਾਜ਼ ਕਰਨਾ ਪੈਂਦਾ ਹੈ, ਕੋਈ ਮਸਲਾ ਹੋਵੇ ਇਹਦੇ ਅੱਗੇ ਝੋਲੀ ਅੱਡਣੀ ਪੈਂਦੀ ਹੈ। ਤੇ ਅੱਲਾਹ ਪਾਕ ਨੂੰ ਕਿਹਾ ਜੇ ਕਿ ਮੇਰੇ ਵੀ ਹੁਣ ਹਾਲਾਤ ਬਦਲ ਛੱਡਣ, ਸਾਰੀ ਜ਼ਿੰਦਗੀ ਮੈਂ ਤੰਗ ਦਸਤੀ 'ਚ ਕੱਟੀ ਹੈ। ਪਿਆਰਿਓ, ਹਜ਼ਰਤ ਮੂਸਾ ਪਾਕ ਗਏ, ਜਾ ਕੇ ਉਹਨਾਂ ਅੱਲਾਹ ਪਾਕ ਦੇ ਹਜ਼ੂਰ ਦੋਵਾਂ ਦੀਆਂ ਦਰਖਾਸਤਾਂ ਰੱਖੀਆਂ। ਅੱਲਾਹ ਪਾਕ ਸੱਚੇ ਸਾਹਿਬ ਨੇ ਫਰਮਾਇਆ ਕਿ ਮੂਸਾ ਤੁਸੀਂ ਜਾ ਕੇ ਉਸ ਧਨਵਾਨ ਨੂੰ ਆਖ ਦਿਓ ਕਿ ਉਹ ਮੇਰਾ ਸ਼ੁਕਰ ਅਦਾ ਕਰਨਾ ਬੰਦ ਕਰ ਦੇਵੇ ਤੇ ਮੇਰੀ ਰਾਹ ਦੇ ਵਿੱਚ ਮਾਲੋ ਦੌਲਤ ਦਾ ਖਰਚ ਕਰਨਾ ਬੰਦ ਕਰ ਦੇਵੇ, ਤੇ ਮੈਂ ਉਹਦਾ ਮਾਲ ਦੌਲਤ ਘਟਾ ਦਿਆਂਗਾ। ਤੇ ਉਹ ਦੂਸਰਾ ਜਿਹੜਾ ਆਖਦਾ ਕਿ ਮੈਂ ਸਾਰੀ ਜ਼ਿੰਦਗੀ ਤੰਗ ਦਸਤੀ ਦੇ ਵਿੱਚ ਹੀ ਕੱਟੀ ਏ, ਉਹਨੂੰ ਵੀ ਜਾ ਕੇ ਇਹ ਮੇਰੇ ਵੱਲੋਂ ਆਖਿਆ ਜੇ ਕਿ ਅੱਲਾਹ ਪਾਕ ਦਾ ਨਾ ਸ਼ੁਕਰਾ ਨਾ ਬਣਿਆ ਕਰ, ਨਾ ਸ਼ੁਕਰੀ ਛੱਡ ਦੇ, ਇਹ ਆਦਤ ਚੰਗੀ ਨਹੀਂ। ਇਹ ਛੱਡ ਦੇਗਾ ਤੇ ਅੱਲਾਹ ਪਾਕ ਤੈਨੂੰ ਵੀ ਨਵਾਜ਼ ਦੇਗਾ। ਲੋ ਜੀ ਪਿਆਰਿਓ, ਹਜ਼ਰਤ ਮੂਸਾ ਪਾਕ ਵਾਪਸ ਆਏ। ਉਹਨਾਂ ਆ ਕੇ ਉਸੇ ਮਾਲਦਾਰ ਨੂੰ ਜਾ ਕੇ ਆਖਿਆ ਕਿ ਯਾਰ ਤੂੰ ਹਰ ਸਾਹ ਨਾਲ, ਹਰ ਗੱਲ ਨਾਲ ਅੱਲਾਹ ਪਾਕ ਦਾ ਸ਼ੁਕਰ ਅਦਾ ਕਰਨਾ ਹੈ। ਅਲਹਮਦੁਲਿਲਾ ਅਲਹਮਦੁਲਿਲਾ ਹਰ ਵੇਲੇ ਤੇਰੇ ਵਿਰਦੇ ਜ਼ੁਬਾਨ ਹੁੰਦਾ ਹੈ, ਤੂੰ ਇਹ ਛੱਡ। ਤੇ ਦੂਜੀ ਗੱਲ ਇਹ ਵੇ ਕਿ ਅੱਲਾਹ ਪਾਕ ਦੇ ਬੰਦਿਆਂ ਦਾ ਜਿਹੜਾ ਤੂੰ ਲੰਗਰ ਜਾਰੀ ਕੀਤਾ ਹੈ, ਹਰ ਗਰੀਬ ਗੁਰਬਾ ਨਿਮਾਣਾ ਮੁਹਤਾਜ ਆ ਕੇ ਤੇਰੇ ਦਸਤਰਖਾਨ ਤੇ ਟੁੱਕਰ ਖਾਂਦਾ ਹੈ, ਇਹ ਵੀ ਸਿਲਸਿਲਾ ਬੰਦ ਕਰ ਦੇ। ਤੇ ਅੱਲਾਹ ਪਾਕ ਫਰਮਾਉਂਦੇ ਨੇ ਵੀ ਮੈਂ ਤੇਰਾ ਰਿਜ਼ਕ ਘਟਾ ਦਿਆਂ। ਪਿਆਰਿਓ, ਉਹ ਬੰਦਾ ਕੁਛ ਦੇਰ ਸੋਚ ਕੇ ਤੇ ਹਜ਼ਰਤ ਮੂਸਾ ਪਾਕ ਨੂੰ ਆਖਣ ਲੱਗਾ, ਉਹ ਮਾਲਦਾਰ ਬੰਦਾ, ਉਹਨੇ ਆਖਿਆ ਮੂਸਾ, ਅੱਲਾਹ ਪਾਕ ਸੱਚੇ ਸਾਹਿਬ ਦੀਆਂ ਨਿਵਾਜ਼ਸ਼ਾਤ ਦੇ ਉੱਤੇ ਸ਼ੁਕਰ ਅਦਾ ਕਰਨਾ ਛੱਡਦੇ ਆ, ਇਹ ਤੇ ਕਦੀ ਨਹੀਂ ਹੋ ਸਕਦਾ। ਮੈਂ ਇਹੋ ਜਿਹੀ ਗੱਲ ਸੋਚ ਵੀ ਨਹੀਂ ਸਕਦਾ। ਮੇਰਾ ਤੇ ਇੱਕ ਸਾਹ ਆਪਣੇ ਸਾਹਿਬ ਦਾ ਮਸ਼ਕੂਰ ਹੈ, ਮੇਰਾ ਇੱਕ ਲੂੰ ਉਹਦੇ ihsanat ਦੇ ਕਰਜ਼ਿਆਂ ਥੱਲੇ ਦੱਬਿਆ ਹੋਇਆ ਹੈ, ਮੈਂ ਉਹਦਾ ਸ਼ੁਕਰ ਅਦਾ ਕਰਨਾ ਛੱਡ ਦਿਆਂ। ਜਿਉਂਦੇ ਜੀ ਤੇ ਇਹ ਨਹੀਂ ਹੋ ਸਕਦਾ। ਤੇ ਜਿਹੜੀ ਗੱਲ ਤੁਸੀਂ ਕੀਤੀ ਹੈ ਕਿ ਅੱਲਾਹ ਪਾਕ ਦੇ ਬੰਦੇ ਆ ਕੇ ਜਿਹੜਾ ਟੁੱਕਰ ਖਾਂਦੇ ਨੇ ਤੇਰੇ ਲੰਗਰ ਤੋਂ, ਉਹ ਭੰਡਾਰਾ ਪ੍ਰਸ਼ਾਦਾ ਬੰਦ ਕਰ ਦੇ। ਤੇ ਉਸ ਮਾਲਦਾਰ ਆਖਿਆ ਇਹ ਵੀ ਬੜੀ ਜ਼ਿਆਦਤੀ, ਲੋਕੀ ਆਸ ਕਰਕੇ ਆਉਂਦੇ ਨੇ। ਹੁਣ ਸਾਰੀ ਦੁਨੀਆ ਨੂੰ ਪਤਾ ਹੈ, ਭੁੱਖਿਆਂ ਨੰਗਿਆਂ ਯਤੀਮਾਂ ਮਸਕੀਨਾਂ ਮੁਤਾਜਾਂ ਨੂੰ ਪਤਾ ਹੈ ਵੀ ਫਲਾਣੀ ਥਾਂ ਤੇ ਅੱਲਾਹ ਦੇ ਨਾਂ ਦਾ ਲੰਗਰ ਚੱਲਦਾ, ਮੈਂ ਕਿਵੇਂ ਬੰਦ ਕਰ ਦਿਆਂ? ਉਹ ਤੇ ਇੰਨੇ ਸਾਰੇ ਲੋਕ ਜਿਹੜੇ ਨੇ ਉਹ ਬੜੇ ਨਾਉਮੀਦ ਹੋ ਜਾਣਗੇ, ਉਹਨਾਂ ਦੇ ਦਿਲ ਟੁੱਟ ਜਾਣਗੇ, ਉਹ ਕਿੱਥੇ ਜਾ ਕੇ ਟੁੱਕਰ ਖਾਣ। ਇਹ ਦੋਵੇਂ ਕੰਮ ਜਿਹੜੇ ਨੇ ਇਹ ਤੇ ਮੈਂ ਨਹੀਂ ਕਰਨੇ। ਆਪਣੀ ਜ਼ਿੰਦਗੀ ਦੇ ਵਿੱਚ ਆਪਣੇ ਸਾਹਿਬ ਦਾ ਸ਼ੁਕਰ ਅਦਾ ਕਰਨਾ ਨਹੀਂ ਛੱਡਣਾ, ਔਰ ਉਹਦੇ ਬੰਦਿਆਂ ਨੂੰ ਮੁਤਾਜਾਂ ਨੂੰ ਮਸਕੀਨਾਂ ਨੂੰ ਉਹਦੇ ਦਿੱਤੇ ਵਿੱਚੋਂ ਖਵਾਉਣਾ ਪਿਆਣਾ ਵੀ ਇਹ ਵੀ ਨਹੀਂ ਮੈਂ ਛੱਡਣਾ। ਉਹ ਦੂਜੇ ਬੰਦੇ ਨੂੰ ਵੀ ਹਜ਼ਰਤ ਮੂਸਾ ਪਾਕ ਮਿਲੇ, ਉਹਨੂੰ ਵੀ ਦੱਸਿਆ ਕਿ ਤੂੰ ਅੱਲਾਹ ਪਾਕ ਦਾ ਨਾ ਸ਼ੁਕਰਾ ਬੰਦਾ ਹੈ, ਵੀ ਅੱਲਾਹ ਪਾਕ ਤੈਨੂੰ ਜ਼ਿੰਦਗੀ ਸਿਹਤ ਦਿੱਤੀ ਹੈ,
ਤੇਰੀ ਨਜ਼ਰ ਕਾਇਮ ਹੈ, ਤੇਰੇ ਨੈਣ ਪ੍ਰੈਣ ਸਲਾਮਤ ਨੇ। ਪਿਆਰਿਓ, ਅਸੀਂ ਸੋਚਦੇ ਨਹੀਂ, ਅਸੀਂ ਸਿਰਫ ਦੌਲਤ ਨੂੰ ਹੀ ਦੌਲਤ ਸਮਝਦੇ ਹਾਂ। ਕਰੰਸੀ ਨੋਟ ਜਿਹੜੇ ਨੇ ਨਾ, ਅਸੀਂ ਸਮਝਦੇ ਹਾਂ ਸਿਰਫ ਉਹ ਹੀ ਦੌਲਤ ਹੈ। ਸੋਨਾ ਸਾਡੇ ਕੋਲ ਹੋਵੇ, ਪਿਆਰਿਓ ਅਸੀਂ ਇਹ ਨਹੀਂ ਕਦੀ ਗੌਰ ਕੀਤੀ, ਕਦੀ ਅਸੀਂ ਸੋਚੀਏ ਅਜਿਹੇ ਕਈ ਅਰਬਾਂ ਪਤੀ ਨੇ ਜਿਨ੍ਹਾਂ ਨੂੰ ਡਾਕਟਰਾਂ ਆਖਿਆ ਹੈ ਤੁਸੀਂ ਕੁਛ ਨਹੀਂ ਖਾਣਾ, ਹਲਕੀ ਜਿਹੀ ਕੋਈ ਚੀਜ਼ ਲਿਕਵਿਡ ਜਿਹੜੀ ਹੈ ਉਹਨੂੰ ਤੁਸੀਂ ਸਿਰਫ 4 ਚਮਚੀਆਂ ਸਵੇਰ 4, ਦੁਪਹਿਰੇ 4, ਰਾਤੀ ਖਾ ਸਕਦੇ। ਦੁਨੀਆ ਦੀਆਂ तमाम ਨੇਮਤਾਂ ਉਹ ਖਰੀਦ ਸਕਦੇ ਨੇ, ਲੇਕਿਨ ਉਹਨਾਂ ਨੂੰ ਖਾਣੀਆਂ ਮੁਯੱਸਰ ਨਹੀਂ, ਇਜਾਜ਼ਤ ਨਹੀਂ। ਇਸ ਲਈ ਸਿਰਫ ਕਰੰਸੀ ਨੋਟਾਂ ਨੂੰ ਤੇ ਵੱਡੀਆਂ ਕਾਰਾਂ ਨੂੰ ਪਿਆਰਿਓ, ਇਹਨੂੰ ਹੀ ਦੌਲਤ ਤੇ ਧਨ ਨਹੀਂ ਸਮਝ ਲੈਣਾ ਚਾਹੀਦਾ। ਅੱਲਾਹ ਪਾਕ ਨੇ ਜੇ ਸਿਹਤ ਦਿੱਤੀ ਹੈ, ਇਹਦੇ ਤੋਂ ਵੱਡੀ ਦੌਲਤ ਹੀ ਕੋਈ ਨਹੀਂ। ਅੱਲਾਹ ਪਾਕ ਦੇ ਕਰਮ ਦੇ ਨਾਲ ਤੁਹਾਡੇ ਨੈਣ ਪ੍ਰਾਣ ਸਲਾਮਤ ਨੇ, ਤੁਹਾਨੂੰ ਅੱਖਾਂ ਨੂੰ ਐਨਕ ਨਹੀਂ ਲੱਗੀ ਹੋਈ, ਦੂਰ ਤੱਕ ਵੇਖ ਲੈਂਦੇ ਹੋ ਪਿਆਰਿਓ, ਹਰ ਚੀਜ਼ ਖਾ ਪੀ ਲੈਂਦੇ ਹੋ, ਪੈਦਲ ਟੁਰਨਾ ਪਵੇ ਮੀਲਾਂ ਤੱਕ ਟੁਰ ਲੈਂਦੇ ਹੋ। ਅੱਲਾਹ ਪਾਕ ਨੇ ਸਤਿਆ ਦਿੱਤੀ ਹੈ, ਤੁਹਾਡੇ ਪਿੰਡ 'ਚ ਤਾਕਤ ਹੈ, ਜੋ ਦਿਲ ਕਰੇ ਖਾ ਲੈਂਦੇ ਹੋ। ਤੇ ਪਿਆਰਿਓ, ਅੱਲਾਹ ਪਾਕ ਦਾ ਇਹਨਾਂ ਨੇਮਤਾਂ ਤੇ ਵੀ ਸਾਡਾ ਸ਼ੁਕਰ ਕਰਨਾ ਹੀ ਬਣਦਾ ਹੈ। ਲੇਕਿਨ ਉਹ ਵਿਚਾਰਾ ਬਦਕਿਸਮਤ ਜਿਹੜਾ ਦੂਜਾ ਬੰਦਾ ਸੀ, ਜਿਹੜਾ ਆਂਦਾ ਸੀ ਮੈਂ ਸਾਰੀ ਜ਼ਿੰਦਗੀ ਤੰਗਦਸਤੀ 'ਚ ਕੱਟ ਛੱਡੀ ਹੈ, ਉਹਨੂੰ ਜਾ ਕੇ ਜਦੋਂ ਹਜ਼ਰਤ ਮੂਸਾ ਪਾਕ ਆਖਿਆ ਕਿ ਤੂੰ ਨਾ ਸ਼ੁਕਰਾਨਾ ਬਣਿਆ ਕਰ, ਤੇ ਉਹ ਅੱਗੋਂ ਆਖਣ ਲੱਗਾ ਕਿ ਮੈਨੂੰ ਦਿੱਤਾ ਹੋਇਆ ਕੀ ਸੂ, ਇੱਕ ਕੁੜਤਾ ਗਲ ਪਾਇਆ ਤੇ ਇੱਕ ਲਾਚਾ ਮੇਰੇ ਲਾਗੇ, ਤੇ ਹੋਰ ਮੇਰੇ ਕੋਲ ਹੈ ਕੀ ਹੈ, ਤੇ ਮੈਂ ਕਾਹਦਾ ਸ਼ੁਕਰ ਅਦਾ ਕਰਾਂ। ਪਿਆਰਿਓ, ਘਰ ਗਿਆ, ਦੂਜੇ ਦਿਨ ਉਹਨੇ ਕੱਪੜੇ ਧੋ ਕੇ ਤੇ ਸੁੱਕਣੇ ਪਾਏ, ਤੇ ਹਨੇਰੀ ਚੱਲੀ, ਤੇ ਉਹ ਜਿਹੜਾ ਲਾਚਾ ਤੇ ਕੁੜਤਾ ਵੀ ਉਹਨੂੰ ਅੱਲਾਹ ਪਾਕ ਨੇ ਅਨਾਇਤ ਕੀਤਾ ਸੀ, ਉਹ ਵੀ ਉੱਡ ਗਿਆ ਹਵਾ ਦੇ ਵਿੱਚ, ਉਹਦੇ ਕੋਲ ਉਹ ਵੀ ਖੋ ਲਿਆ ਰੱਬ। ਤੇ ਉਹ ਜਿਹੜਾ ਮਾਲਦਾਰ ਸੀ, ਉਹਦਾ ਜਾ ਕੇ ਜਦੋਂ ਹਜ਼ਰਤ ਮੂਸਾ ਪਾਕ ਨੇ ਅੱਲਾਹ ਪਾਕ ਨੂੰ ਦੱਸਿਆ ਕਿ ਜੀ ਉਹ ਆਖਦਾ ਵੀ ਮੈਂ ਤੇ ਨਾ ਤੁਹਾਡਾ ਸ਼ੁਕਰ ਅਦਾ ਕਰਨਾ ਛੱਡ ਸਕਣਾ, ਤੇ ਨਾ ਅੱਲਾਹ ਪਾਕ ਜੀ ਤੁਹਾਡੇ ਬੰਦਿਆਂ ਨੂੰ ਲੰਗਰ ਵਰਤਾਉਣਾ ਛੱਡ ਸਕਣਾ। ਤੇ ਅੱਲਾਹ ਪਾਕ ਨੇ ਫਿਰ ਹਜ਼ਰਤ ਮੂਸਾ ਪਾਕ अलैहिस्सलाम ਨੂੰ ਅੱਗੋਂ ਅੱਲਾਹ ਪਾਕ ਫਰਮਾਇਆ ਕਿ ਮੂਸਾ ਪਾਕ, ਮੈਂ ਵੀ ਪਰਵਰਦਿਗਾਰ ਹਾਂ, ਖਾਲਿਕ ਓ ਮਾਲਕ ਹਾਂ, ਸਾਰੀਆਂ ਕਾਇਨਾਤਾਂ ਮੇਰੀਆਂ ਹੀ ਘੜੀਆਂ ਹੋਈਆਂ ਨੇ, ਮੈਂ ਸਰਜਨਹਾਰ ਹਾਂ, ਵਾਅਦੇ ਦਾ ਸੱਚਾ, ਤੇ ਮੈਂ ਕਿਸ ਤਰ੍ਹਾਂ ਆਪਣੇ ਇੱਕ ਅਬਦੇ ਮਸ਼ਕੂਰ ਨੂੰ ਨਵਾਜ਼ਣ ਤੋਂ ਮੁੜ ਜਾਵਾਂ। ਜਿਹੜਾ ਮੇਰੀ ਰਾਹ 'ਚ ਖਰਚ ਕਰਦਾ, ਮੈਂ ਕਿਸ ਤਰ੍ਹਾਂ ਉਹਨੂੰ 10 ਗੁਣਾ ਦੁਨੀਆ 'ਚ ਤੇ 70 ਗੁਣਾ ਆਖਰਤ 'ਚ ਦੇਣ ਤੋਂ ਮੁੜ ਜਾਵਾਂ। ਮੈਂ ਤੇ 1000 ਗੁਣਾ ਉਹਨੂੰ ਦੁਨੀਆ 'ਚ ਵੀ ਦਿਆਂਗਾ ਔਰ ਆਖਰਤ ਦੇ ਵਿੱਚ ਵੀ ਨਵਾਜ਼ਾਂਗਾ। ਅੱਲਾਹ ਪਾਕ ਦੇ ਇਖਤਿਆਰ ਹੈ ਜੀ। ਸੋ ਅਰਜ਼ ਮੈਂ ਪਿਆਰਿਓ ਇਹ ਕਰ ਰਿਹਾ ਸਾਂ ਕਿ ਅੱਲਾਹ ਪਾਕ ਫਰਮਾਉਂਦੇ ਨੇ ਕੁਰਾਨ ਪਾਕ ਵਿੱਚ ਵੀ ਮੇਰਾ ਸ਼ੁਕਰ ਕਰੋ ਤੇ ਮੈਂ ਹੋਰ ਜ਼ਿਆਦਾ ਤੁਹਾਨੂੰ ਨਵਾਜ਼ਾਂਗਾ, ਹੋਰ ਅਤਾ ਕਰਾਂਗਾ। ਔਰ ਅਗਰ ਨਾ ਸ਼ੁਕਰੇ ਬਣ ਜਾਓਗੇ ਤੇ ਮੇਰੀ ਵਈਦ ਤੋਂ ਨਹੀਂ ਬਚ ਸਕਦੇ, ਮੇਰੀ ਸਜ਼ਾ ਡਾਢੀ। ਪਿਆਰਿਓ, ਅੱਲਾਹ ਪਾਕ ਦੇ ਨੇਕ ਤੇ ਪਾਕ ਤੇ ਮੁਤਕੀ ਬੰਦਿਆਂ ਦੇ ਵਿੱਚ ਪਾਈਆਂ ਜਾਣ ਵਾਲੀਆਂ 2 ਮਜ਼ੀਦ ਸਿਫਾਤ, ਯਾਨੀ ਸਬਰ ਵਾਲੀ ਤੇ ਅਸਤਗਫਾਰ ਵਾਲੀ, ਉਹਨਾਂ ਬਾਬਤ ਕੱਲ ਇਨਸ਼ਾਅੱਲਾ ਗੱਲਬਾਤ ਤੁਹਾਡੀ ਖਿਦਮਤ ਦੇ ਵਿੱਚ ਪੇਸ਼ ਕਰਾਂਗੇ। ਆਓ ਹੁਣ ਚੱਲੀਏ ਤੁਹਾਡੇ ਭੇਜੇ ਹੋਏ ਅਖਾਣ ਲੈ ਕੇ ਬਾਬਾ ਜੀ ਇਹਸਾਨ ਬਾਜਵਾ ਹੋਰਾਂ ਦੀ ਖਿਦਮਤ ਦੇ ਵਿੱਚ, ਉਹਨਾਂ ਦੇ ਪਿੰਡ ਗਖੜਵਾਲੀ, ਤੇ ਬਾਕੀ ਗੱਲਾਂ ਬਾਤਾਂ ਉੱਥੇ ਹੀ ਚੱਲ ਕੇ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਆਓ ਸਾਡੇ ਨਾਲ। ओ चल मेले नू चली अस्सलाम वालेकुम जनाब बाजवा साहब। जी वालेकुम सलाम डॉक्टर साहब, खैरियां आओ जी, की हाल चाल है, ठीक हो? अल्लाह पाक दा एहसान जी, अल्लाह पाक दा करम, तुहाड़ियां दुआवां। जी जी। अच्छा मेरे हजूर, एक ते साडे बड़े प्यारे दोस्त ने इजाज अहमद जोंदा साहब जी जी न्यूयॉर्क तो जनाब, उन्होंने ये पूछा जी कि पंजाबी का एक लफज होंदा है कड़म हाँ जी ते एक कड़म। हाँ जी हाँ जी वो आंदे ने जी इन्हां दा की फर्क की है ते तर्जमा की है दोवां लफजां दा?
ਹਾਂਜੀ, ਇੱਕ ਗੜਮ ਇਹਨੂੰ ਆਂਦੇ ਨੇ, ਇਹਦੀ ਜਿਹੜੀ ਸਹੀ ਨਾ ਇਹਦਾ ਤਲਫਜ਼ ਹਾਂਜੀ, ਜਾਂ ਹਾਂਜੀ। ਉਚਾਰਨ, ਉਹ ਇਹ ਗੜਮ ਪੈ ਜਾਂਦਾ ਜੇ ਕਿਸੇ ਬੰਦੇ ਨੂੰ ਕੋਈ ਸੱਟ ਲੱਗ ਜਾਏ ਨਾ ਕਿਤੇ, ਜੀ ਮਤਲਬ ਇਹ ਇਸ ਤਰ੍ਹਾਂ ਦੀ ਵੀ ਜਿਹਦੇ ਨਾਲ ਮਾਸ ਸੁੱਜ ਕੇ ਤੇ ਵਾਹਵਾ ਉੱਚਾ ਸਾਰਾ ਹੋ ਜਾਏ, ਉਹਨੂੰ ਆਂਦੇ ਨੇ ਗੜਮ ਜਿਹਾ ਬਣ ਗਿਆ, ਹਾਂ ਸੱਟ ਲੱਗਣ ਪਾਰੋਂ ਨਾ। ਜੀ ਜੀ ਹਾਂਜੀ, ਤੇ ਗੜਮ ਜਿਹੜਾ ਉਹ ਆਂਦੇ ਸਨ, ਜਿਹੜੀ ਆਵਾਜ਼ ਬੰਦਾ ਜਦੋਂ ਕਿਤੇ ਛਾਲ ਮਾਰਦਾ ਨਾ ਪਾਣੀ 'ਚ, ਜੀ ਉਹਦੀ ਜਿਹੜੀ ਜਦੋਂ ਉਹ ਛਾਲ ਵੱਜਣ ਦੇ ਨਾਲ ਆਵਾਜ਼ ਜਿਹੜੀ ਆਉਂਦੀ ਸੀ ਉਹਨੂੰ ਗੜਮ ਆਂਦੇ ਸਨ। ਹਾਂ ਉਹ ਗੜਮ ਤੋਂ ਮੈਨੂੰ ਇੱਕ ਨਾ ਹਾਸੇ ਵਾਲੀ ਵੀ ਗੱਲ ਯਾਦ ਆ ਗਈ ਹੈ ਜੀ ਭਈ ਸਾਡੇ ਨਾ ਸੁਪਰਡੈਂਟ ਸਨ ਚੌਧਰੀ ਮੁਹੰਮਦ ਅਨਵਰ ਰਾਂ, ਇਹ ਜੋ ਆਪਣਾ ਉਹਨਾਂ ਦਾ ਪਿੰਡ ਸੀ ਜੱਸੋ ਰਾਂ, ਜੀ। ਝਵਿੰਡੇ ਦੇ ਲਾਗੇ, ਤੇ ਬੜੇ ਮਤਲਬ ਮਨ ਮੌਜੀ ਤੇ ਬੜੇ ਚੰਗੇ ਜੀ ਸਨ, ਅੱਲਾ ਉਹਨਾਂ ਨੂੰ ਗੋਰੀ ਕੇ ਰਹਿਮਤ ਕਰੇ। ਆਮੀਨ ਤੇ ਅਸੀਂ ਇਕੱਠਿਆਂ ਹੀ ਕਾਫੀ ਸਾਲ ਨੌਕਰੀ ਕੀਤੀ। ਜੀ ਤੇ ਉਹਨਾਂ ਇੱਕ ਦਿਨ ਗੱਲ ਸੁਣਾਈ ਬਈ, ਯਾਨੀ ਉਹਨਾਂ ਤੋਂ ਵੀ ਥੋੜਾ ਪਹਿਲਾਂ ਦੀ ਗੱਲ ਹੈ, ਉਹਨਾਂ ਦੇ ਬਜ਼ੁਰਗਾਂ ਦੇ ਵੇਲੇ ਦੀ, ਜਦੋਂ ਇਹ ਖੂਹਾਂ ਦੀ ਵਸੋਂ ਸੀ ਜੀ ਤੇ ਖੂਹ ਲੋਕੀ ਮਤਲਬ ਇਹ ਕਿ ਵਾਂਦੇ ਸਨ, ਤੇ ਖੂਹਾਂ ਦੀਆਂ ਜਿਹੜੀਆਂ ਟਿੰਡਾਂ ਹੁੰਦੀਆਂ ਸਨ ਨਾ, ਉਹ ਮਿੱਟੀ ਦੀਆਂ ਹੁੰਦੀਆਂ ਸਨ, ਜੀ ਜਿਨ੍ਹਾਂ ਨੂੰ ਲੋਟੇ ਆਂਦੇ ਸਨ, ਉਹ ਘੁਮਿਆਰਾਂ ਕੋਲੋਂ ਬਣਵਾਉਂਦੇ ਸਨ। ਜੀ ਤੇ ਜਿਹੜੀ ਉਹਦੀ ਵਰੀ ਹੁੰਦੀ ਸੀ ਨਾ, ਉਹ ਮੁੰਜ ਦੀ ਵਰੀ ਜਿਹੀ ਹੁੰਦੀ ਸੀ, ਉਹਦੇ ਨਾਲ ਉਹ ਬੰਨੀਆਂ ਹੁੰਦੀਆਂ ਸਨ, ਯਾਨੀ ਖੂਹ ਦੀ ਜਿਹੜੀ ਮਾਲ ਹੈ ਉਹ ਵਰੀ ਦੀ ਬਣੀ ਹੁੰਦੀ ਸੀ, ਹਾਂ। ਲੋਹੇ ਦੀ ਹੋਣ ਦੀ ਬਜਾਏ। ਯਾਨੀ ਆ ਜਿਹੜੀਆਂ ਰੇੜੀਆਂ ਤੇ ਬਾਅਦ ਚ ਲੋਹੇ ਦੀਆਂ ਟਿੰਡਾਂ ਇਹ ਬਾਅਦ ਚ ਆਈਆਂ। ਜੀ ਉਹ ਦੱਸਦੇ ਨੇ ਉਸ ਜ਼ਮਾਨੇ ਦੀ ਗੱਲ ਹੈ ਭਈ ਉਹਨਾਂ ਦੇ ਪਿੰਡ, ਯਾਨੀ ਜੱਸੋ ਰਾਂ, ਝਵਿੰਡੇ ਦੇ ਨਾਲ ਪਿੰਡ ਹੈ, ਬਹੁਤ ਵੱਡਾ ਪਿੰਡ ਹੈ, ਜੀ। ਰਾਂ ਜੱਟਾਂ ਦਾ ਪਿੰਡ ਹੈ। ਉਹਨਾਂ ਦੇ ਪਿੰਡ ਨਾ ਕਿਸੇ ਦੀ ਕੋਈ ਮਾਲ ਜਿਹੜੀ ਹੈ ਨਾ, ਉਹਦੀ ਕੋਈ ਵਰੀ ਵੱਢ ਛੜੇ ਕਰੇ, ਉਹਨੂੰ ਜ਼ਾਹਰ ਇੱਕ ਦਾਤਰੀ ਫੇਰਨ ਦੀ ਲੋੜ ਸੀ, ਤੇ ਉਹ ਸਾਰਾ ਕੁਝ ਹੀ ਖੂਹ 'ਚ ਜਾ ਪਿਆ, ਉਹ ਲੋਟੇ ਵੀ ਜ਼ਾਇਆ ਹੋ ਗਿਆ, ਟੁੱਟ ਭੱਜ ਗਏ, ਤੇ ਜ਼ਾਹਰ ਅਗਲੇ ਦਾ ਨਿਕਾਲ ਵੀ ਮਾਰਿਆ ਜਾਂਦਾ, ਫਿਰ ਉਹਨੂੰ ਨਵੇਂ ਸਿਰਿਓਂ ਲੋਟੇ ਬੰਨੋ, ਤੇ ਬੜਾ ਖੇਚਲ ਵਾਲਾ ਕੰਮ ਸੀ। ਉਹ ਨਾ ਪਿੰਡ 'ਚ ਪਤਾ ਨਾ ਲੱਗੇ ਵੀ ਇਹ ਕਿਹੜਾ ਪੈਂਦਾ ਹੈ, ਕਿ ਦੂਜੇ ਚੌਥੇ ਦਿਨ ਕਿਸੇ ਨਾ ਕਿਸੇ ਖੂਹ ਦੀ ਨਾ ਮਾਲ ਦੀ ਉਹ ਜਿਹੜੀ ਵੜੀ ਰੱਸੀ ਜਿਹੀ ਉਹ ਵੱਢ ਛੱਡਦਾ ਕੋਈ, ਔਰ ਉਹਦੇ ਨਾਲ ਉਹ ਮਾਲ ਥੱਲੇ ਜਾ ਪੈਂਦੀ ਹੈ ਜੀ। ਉਹ ਆਂਦੇ ਨੇ ਅਖੀਰ ਇੱਕ ਨਾ ਹੌਲੀ ਹੌਲੀ ਲੋਕਾਂ ਕੈਦ ਰੱਖੀ, ਤੇ ਇੱਕ ਬੰਦੇ ਦਾ ਪਤਾ ਲੱਗਾ, ਤੇ ਉਹ ਜਿਹੜਾ ਬੰਦਾ ਸੀ ਨਾ, ਉਹਨੂੰ ਜਦੋਂ ਉਹਨੂੰ ਬਰਾਦਰੀ 'ਚ ਫੜ ਕੇ ਸੱਦਿਆ ਗਿਆ, ਤੇ ਸਾਰਿਆਂ ਲੋਕਾਂ ਦਾਨਿਆਂ ਬਹਿ ਕੇ ਆਖਿਆ ਵੀ ਤੂੰ ਕਿਉਂ ਇਹ ਬੁਰਾ ਕੰਮ ਕਰਦਾ ਸੈਂ, ਵੀ ਲੋਕਾਂ ਦਾ ਇੰਨਾ ਨੁਕਸਾਨ ਕਰ ਛੱਡਣਾ, ਉਹ ਲੋਟੇ ਵੀ ਟੁੱਟ ਜਾਣੇ, ਫਿਰ ਨਵੇਂ ਸਿਰੇ ਲਿਆਉਣੇ, ਤੇ ਉਹ ਵਰੀ ਵੀ ਨਵੇਂ ਸਿਰੇ ਗੰਢਣੀ ਤੇ ਮਾਲ ਬਣਾਣੀ। ਤੇ ਉਹਨੇ ਉਹ ਬੰਦਾ ਆਖਣ ਲੱਗਾ ਵੀ ਮੈਨੂੰ ਨਾ ਅਸਲ 'ਚ ਸਵਾਦ ਆਉਂਦਾ ਸੀ, ਜਦੋਂ ਮੈਂ ਵਰੀ ਵੱਢ ਕੇ ਤੇ ਸੁੱਟਦਾ ਹਾਂ ਤੇ ਪੂਰੀ ਮਾਲ ਖੂਹ 'ਚ ਡਿੱਗਦੀ ਸੀ, ਤੇ ਗੁੜਮ ਦੀ ਆਵਾਜ਼ ਆਉਂਦੀ ਸੀ। ਉਹ ਗੁੜਮ ਦਾ ਸਵਾਦ ਲੈਣ ਲਈ ਮੈਂ ਇਹ ਕੰਮ ਜਿਹੜਾ ਨਾ ਕਰਦਾ ਹਾਂ। ਤੋ ਯਾਨੀ ਸਿਰਫ ਉਹਨੇ ਉਹ ਗੜਮ ਦੀ ਆਵਾਜ਼ ਸੁਣਨ ਵਾਸਤੇ, ਗੁੜਮ ਦੀ ਆਵਾਜ਼ ਸੁਣਨ ਵਾਸਤੇ ਮੈਂ ਇਹ ਕੰਮ ਕਰਦਾ ਰਿਹਾ। ਉਹਨਾਂ ਦੇ ਨਾ ਇੱਕ ਬਜ਼ੁਰਗਾਂ ਦੀ ਗੱਲ ਮੈਨੂੰ ਚੇਤੇ ਆ ਗਈ, ਉਹਨਾਂ ਦਾ ਨਾਂ ਚੌਧਰੀ ਅਕਬਰ ਅਲੀ ਸੀ, ਚੌਧਰੀ ਅਨਵਰ ਰਾਂ ਦੇ ਵਾਲਦ ਸਾਹਿਬ ਜੀ। ਉਹਨਾਂ ਦਾ ਨਾਂ ਸੀ ਚੌਧਰੀ ਅਕਬਰ ਅਲੀ, ਤੇ ਜ਼ਰਾਅਤ ਦੇ ਮਹਿਕਮੇ 'ਚ ਨੌਕਰੀ ਕਰਦੇ ਸਨ ਜੀ। 1947 'ਚ ਨਾ ਉਹ ਵਾਹਵਾ ਨੌਜਵਾਨ ਹੀ ਸਨ, ਤੇ ਉਹ ਇੱਥੇ ਇੱਕ ਪਿੰਡ ਹੈ ਪਸਰੂਰ ਦੇ ਲਾਗੇ, ਉੱਥੋਂ ਦਾ ਨਾ ਉਹਨਾਂ ਦੇ ਕੋਈ ਤਲਕ ਵਾਲੇ ਕੋਤਬਾਰੀ ਬੰਦੇ ਸਨ, ਉਹਨਾਂ ਨੇ ਉਹਨਾਂ ਨੂੰ ਕੋਈ ਸੋਨਾ ਜਿਹੜਾ ਕੋਈ 2-2.5 ਕਿਲੋ ਜੀ ਦਿੱਤਾ। ਜਦੋਂ ਇਹ ਸਰਦਾਰ ਜਾਣ ਲੱਗੇ ਨੇ ਨਾ ਉਧਰ ਨੂੰ, ਤੇ ਉਹਨਾਂ ਨੇ ਜਾਂਦਿਆਂ ਮਤਲਬ ਇਹ ਕਿਹਾ ਜੀ ਕਿ ਆ ਜਿਹੜਾ ਸਾਡਾ ਸੋਨਾ ਹੈ ਨਾ, ਇਹ ਰੱਖ ਲਓ, ਤੇ ਜਾਂ ਤੇ ਜੇ ਅਸੀਂ ਵਾਪਸ ਆ ਗਏ ਤੇ ਆ ਕੇ ਲੱਲਾਂਗੇ, ਨਹੀਂ ਤੇ ਫਿਰ ਜੋ ਵੀ ਸੂਰਤ ਹੋਏਗੀ ਜੀ। ਤੇ ਉਹ ਨਾ ਜੀ ਇਹ ਦੱਸਦੇ ਹਨ, ਮੈਨੂੰ ਖੁਦ ਦੱਸਿਆ ਉਹਨਾਂ ਦੇ ਵਾਲਦ ਸਾਹਿਬ ਚੌਧਰੀ ਅਕਬਰ ਅਲੀ ਸਾਹਿਬ ਨੂੰ, ਮੈਂ ਮਿਲਿਆ ਉਹਨਾਂ ਨੂੰ ਕਈ ਦਫਾ ਜੀ। ਤੇ ਉਹਨਾਂ ਦੱਸਿਆ ਵੀ ਜਦੋਂ 47 ਦਾ ਰੌਲਾ ਸੀ, ਉਹ ਰੌਲਾ ਵਾਹੀ ਦਿਨ ਲੰਘ ਗਿਆ, ਤੇ ਉਹ ਜਿਹੜਾ ਸੋਨਾ ਸੀ ਨਾ, ਮੈਨੂੰ ਇੱਕ ਮੁਸੀਬਤ ਬਣੀ ਸੀ ਮੇਰੇ ਵਾਸਤੇ ਜੀ। ਮੈਂ ਦੱਸਾਂ ਯਾਰ ਕਿਸੇ ਦੀ ਅਮਾਨਤ ਹੈ, ਇਹਦੇ 'ਚ ਕੋਈ ਖਿਆਨਤ ਨਾ ਹੋ ਜਾਏ, ਕੋਈ ਵਾਧਾ ਘਾਟਾ ਨਾ ਹੋ ਜਾਏ। ਅਖੀਰ ਇੱਕ ਦਿਨ ਉਹਨਾਂ ਦੇ ਨਾਲ ਕਿਤੇ ਰਾਬਤਾ ਹੋਇਆ, ਪਤਾ ਲੱਗਾ ਉਧਰ ਉਧਰੀ, ਔਰ ਇਹਨਾਂ ਜਾ ਕੇ ਤੇ ਉਹ ਬਾਰਡਰ ਦੇ ਉੱਤੇ ਉਹਨਾਂ ਦੇ ਸੋਨਾ ਜਿਹੜਾ ਉਧਰੋਂ ਉਹ ਆ ਗਿਆ। ਇਹਨਾਂ ਨੇ ਕੋਈ ਚਿੱਠੀ ਪਾਈ ਵੀ ਫਲਾਣੀ ਥਾਂ ਤੇ ਆ ਜਾਓ, ਉਦੋਂ ਐਡੀ ਪਾਬੰਦੀ ਨਹੀਂ ਸੀ ਜੀ। ਉਹ ਆ ਗਿਆ ਤੇ ਇਹਨਾਂ ਨੇ ਉਹ ਸੋਨਾ ਜਿਹੜਾ ਚੌਧਰੀ ਅਕਬਰ ਅਲੀ ਸਾਹਿਬ ਨੇ ਉਹਨਾਂ ਦੇ ਹਵਾਲੇ ਕੀਤਾ, ਔਰ ਇਹ ਬੜੀ ਖੂਬਸੂਰਤ ਗੱਲ ਹੈ। ਔਰ ਮਤਲਬ ਇਹ ਕਿ ਸਾਡੇ ਪੰਜਾਬ ਦੇ ਲੋਕ ਕਿੱਡੇ ਇਮਾਨਦਾਰ ਲੋਕ ਹੁੰਦੇ ਸਨ। ਵਾਹ, ਯਾਨੀ ਉਹਨਾਂ ਦੀ ਅਮਾਨਤ ਵੇਖੋ ਜੀ, 1.5 ਕਿਲੋ ਸੋਨਾ। ਹਾਂਜੀ ਹਾਂਜੀ ਭਾਈਵਾ ਸਾਹਿਬ। ਹਾਂ, ਤੇ ਇਹ ਚੌਧਰੀ ਅਨਵਰ ਰਾਂ ਸਾਹਿਬ ਨੇ ਵੀ ਦੱਸਿਆ, ਔਰ ਮੈਨੂੰ ਖੁਦ ਉਹਨਾਂ ਦੇ ਵਾਲਦ ਸਾਹਿਬ ਚੌਧਰੀ ਅਕਬਰ ਅਲੀ ਸਾਹਿਬ ਨੇ ਵੀ ਆਪੋਂ ਇਹ ਗੱਲ
ਸੁਣਾਈ ਸੀ। ਅੱਛਾ ਜਨਾਬ, ਦੀਵਾਲਪੁਰ ਸਾਡੇ ਇੱਕ ਬੜੇ ਹੀ ਪਿਆਰੇ ਦਰਸ਼ਕ ਨੇ, ਪੱਕੇ ਸਾਡੇ ਵਿਊਅਰ ਨੇ। ਜੀ ਜੀ ਉਹਨਾਂ ਦਾ ਨਾਮ ਹੈ ਹਾਜੀ ਗੁਲਾਮ ਮੁਸਤਫਾ ਲੋਧੀ। ਜੀ ਜੀ। ਉਹਨਾਂ ਜਨਾਬ ਇੱਕ ਅਖਾਣ ਭਿਜਵਾਇਆ ਹਾਜੀ ਸਾਹਿਬ ਨੇ। ਉਹ ਇਸ ਤਰ੍ਹਾਂ ਹੈ ਭਈ ਜਿੱਥੇ ਹੋਵੇ ਹਲਵਾ ਨਾਨ ਉੱਥੇ ਪੜ੍ਹੀਏ ਖਤਮ ਕੁਰਾਨ, ਤੇ ਜਿੱਥੇ ਹੋਵੇ ਸ਼ੋਰਾ ਬੋਟੀ ਉੱਥੇ ਪੜ੍ਹੀਏ ਸੂਰਤ ਛੋਟੀ। ਇੱਥੇ ਇਹ ਨਾ ਅਸਲ 'ਚ ਜੁਗਤ ਕੀਤੀ ਗਈ ਹੈ ਸਾਡੇ ਜਿਹੜੇ ਆਲਮ ਨੇ ਨਾ ਜੀ, ਉਹਨਾਂ ਨੂੰ, ਕਿ ਉਹਨਾਂ ਨੂੰ ਜੋ ਕੰਮ ਕਰਨਾ ਚਾਹੀਦਾ ਨਾ ਉਹ ਨਹੀਂ ਕਰਦੇ। ਜੀ ਔਰ ਸਾਰੇ ਨਹੀਂ ਭੈੜੇ, ਮਤਲਬ ਇਹ ਕੁਝ ਲੋਕ ਜਿਹੜੇ ਮਤਲਬ ਇਹ ਲਾਲਚੀ ਕਿਸਮ ਦੇ, ਉਹ ਫਿਰ ਮਤਲਬ ਇਹ ਕਿ ਜੋ ਵੇਂਦੇ ਨੇ ਕਿ ਜਿੱਥੇ ਮਤਲਬ ਇਹ ਵੇ ਕਿ ਚੰਗਾ ਚੋਖਾ ਮਤਲਬ ਇਹ ਪੱਕਿਆ ਹੋਵੇ, ਹਾਂਜੀ, ਉੱਥੇ ਜ਼ਰਾ ਜ਼ਿਆਦਾ ਬਿਰਦ ਕਰਦੇ ਨੇ ਕੁਰਾਨ ਪਾਕ ਦਾ, ਚੋਖੀਆਂ ਸੂਰਤਾਂ ਆਇਤਾਂ ਸੁਣਾਉਂਦੇ ਨੇ, ਤੇ ਮਤਲਬ ਇਹ ਕਿ ਉਹ ਜਿਹੜਾ, ਤੇ ਜਿੱਥੇ ਕੋਈ ਦਾਲ ਰੋਟੀ ਪੱਕੀ ਹੋਵੇ, ਹਾਂਜੀ, ਜਾਂ ਥੋੜਾ ਪਤਾ ਦਿਸਦਾ ਹੋਏ ਪਿਆ ਐਵੇਂ ਵਾਜਬੀ ਜਿਹਾ ਕੰਮ ਹੈ, ਤੇ ਉੱਥੇ ਫਿਰ ਉਹ ਛੇਤੀ ਹੀ ਨਾ ਕੰਮ ਨਿਬੇੜ ਕੇ ਤੇ ਮਤਲਬ ਇਹ ਕਿ ਉਹ ਦੁਆ ਜਿਹੜੀ ਇਹ ਮੰਗ ਛੱਡਦੇ ਨੇ। ਇਹ ਕੰਮ ਤੇ ਠੀਕ ਨਹੀਂ ਨਾ, ਇਸ ਵਾਸਤੇ ਤੇ ਇੱਕੋ ਜਿਹਾ ਹੀ ਹੋਣਾ ਚਾਹੀਦਾ। ਤੇ ਲੇਕਿਨ ਇਹ ਵੇ ਕਿ ਇਨਸਾਨੀ ਰਵੱਈਏ ਦੀ ਗੱਲ ਹੈ ਨਾ, ਔਰ ਫਿਰ ਜਿਹੜਾ ਇਨਸਾਨ ਲਾਲਚੀ ਜਾਂ ਲਾਲਚ ਕਰੇਗਾ ਔਰ ਫਿਰ ਆਲਮ ਹੋ ਕੇ ਲਾਲਚੀ ਹੋਵੇ ਤਾਂ ਉਹ ਤੇ ਬਹੁਤ ਹੀ ਬੁਰੀ ਬਾਤ ਹੈ। ਵਾਹ ਵਾਹ, ਹਾਂਜੀ, ਉਹਨੂੰ ਮਤਲਬ ਇਹ ਲਾਲਚੀ ਨਹੀਂ ਹੋਣਾ ਚਾਹੀਦਾ, ਤੇ ਉਹਨੂੰ ਮਤਲਬ ਇਹ ਬੜੇ ਸਖਤੀ ਨਾਲ ਜਿਹੜੀਆਂ ਉਹ ਹਦਾਇਤਾਂ ਨੇ ਜੋ ਨਬੀ ਪਾਕ ਦੇ ਫਰਮੂਦ ਦਾ ਦਾਤ ਨੇ, ਉਹਨਾਂ ਦੇ ਫਰਮਾਨ ਨੇ, ਜਾਂ ਅੱਲਾ ਸੋਹਣੇ ਦੀ ਆਖੀ ਹੈ, ਉਹਦੇ ਮੁਤਾਬਕ ਅਮਲ ਕਰਨਾ ਚਾਹੀਦਾ। ਲਓ ਜੀ ਪਿਆਰਿਓ, ਹਾਜੀ ਸਾਹਿਬ ਨੇ ਸਾਨੂੰ ਜਿਹੜਾ ਅਖਾਨ ਭੇਜਿਆ ਗੁਲਾਮ ਮੁਸਤਫਾ ਸਾਹਿਬ ਨੇ, ਅਖਾਨ ਤੁਸਾਂ ਸਮਾਤ ਫਰਮਾਇਆ। ਅਖਾਨ ਇਸ ਤਰ੍ਹਾਂ ਹੈ ਵੀ ਜਿੱਥੇ ਹੋਵੇ ਹਲਵਾ ਨਾਨ ਉੱਥੇ ਪੜ੍ਹੀਏ ਖਤਮ ਕੁਰਾਨ, ਤੇ ਜਿੱਥੇ ਹੋਵੇ ਸ਼ੋਰਾ ਬੋਟੀ ਉੱਥੇ ਪੜ੍ਹੀਏ ਸੂਰਤ ਛੋਟੀ। ਬਾਈਵਾ ਸਾਹਿਬ ਫਰਮਾਇਆ ਵੀ ਜਿਹੜੇ ਸਾਡੇ ਉਲਾਮਾਏ ਕਿਰਾਮ ਨੇ ਨਾ ਜੀ, ਉਹ ਸਾਡੇ ਵਾਸਤੇ ਇੱਕ ਰੋਲ ਮਾਡਲ ਹੁੰਦੇ ਨੇ। ਦੇਖੋ ਨਾ, ਅਸੀਂ ਮਜ਼ਹਬੀ ਹਵਾਲੇ ਦੇ ਨਾਲ ਉਹਨਾਂ ਦੀ ਤਕਲੀਦ ਕਰਨੇ ਆ, ਉਹਨਾਂ ਨੂੰ ਫੋਲੋ ਕਰਨੇ ਆ ਕਿ ਸਾਡੇ ਆਲਿਮ ਸਾਹਿਬ ਨੇ, ਸਾਡੇ ਮੌਲਵੀ ਸਾਹਿਬ ਨੇ ਇਹ ਫਰਮਾਇਆ। ਲੇਕਿਨ ਗੁਜ਼ਾਰਿਸ਼ ਇਹ ਵੇ ਕਿ ਉਲਮਾਏ ਹੱਕ ਵੀ ਅਲਹਮਦੁਲਿਲਾ ਅੱਲਾਹ ਪਾਕ ਨੇ ਸਾਨੂੰ ਵੱਡੀ ਤਾਦਾਦ ਵਿੱਚ ਅਤਾ ਕੀਤੇ ਹੋਏ ਨੇ, ਪਰ ਕਿਸੇ ਜਗ੍ਹਾ ਤੇ ਕੋਈ ਕਮਰਸ਼ਲ ਮੌਲਵੀ ਵੀ ਹੁੰਦੇ ਨੇ ਨਾ ਜੀ, ਜਿਹੜੇ ਇੰਨੇ ਜ਼ਿਆਦਾ ਅੱਲਾਹ ਪਾਕ ਸੱਚੇ ਸਾਹਿਬ ਦੇ ਅਹਕਾਮਾਤ ਵੱਲ ਸੀਰੀਅਸ ਨਹੀਂ ਹੁੰਦੇ, ਉਹਨਾਂ ਨੂੰ ਕੁਝ ਆਪਣੀ ਵਟਕ ਦਾ ਵੀ ਵਿੱਚ ਧਿਆਨ ਹੁੰਦਾ ਹੈ। ਤੇ ਅਜਿਹੇ ਜਿਹੜੇ ਸਾਡੇ ਮੌਲਵੀ ਨੇ, ਉਹਨਾਂ ਨੂੰ ਮੈਂ ਉਲਾਮਾਏ ਸੂ ਤੇ ਨਹੀਂ ਆਖਦਾ, ਲੇਕਿਨ ਅਜਿਹੇ ਜਿਹੜੇ ਮੌਲਵੀ ਹੁੰਦੇ ਨੇ ਨਾ ਜੀ, ਥੋੜੇ ਜਿਹੇ ਕਮਰਸ਼ਲ ਟਾਈਪ, ਉਹ ਫਿਰ ਅਜਿਹੀ ਥਾਂ ਤੇ ਜਾ ਕੇ ਜਿੱਥੇ ਕੋਈ ਵੱਡਾ ਘਰ ਹੋਵੇ, ਕੋਈ ਵੱਡਾ ਬੰਦਾ ਮਰਿਆ, ਉਹਦੇ ਮਰਨ ਤੇ ਵੀ ਹੁਣ ਤੁਹਾਨੂੰ ਤਾਂ ਪਤਾ ਕਿ ਅੱਜ ਕੱਲ੍ਹ ਤੇ ਮੌਤ ਦੇ ਉੱਤੇ ਵੀ ਬਕਾਇਦਾ ਕਾਰਡ ਛਪ ਕੇ ਤੇ ਲੋਕੀ ਵੰਡਣ ਡਏ ਹੁੰਦੇ ਨੇ ਕਿ ਹਮਾਰੇ ਦਾਦਾ ਜਾਨ ਮੁਹਤਰਮ ਕਾ ਚਹਿਲਮ ਮੁਬਾਰਕ ਹੈ, ਤੇ ਉਹ ਹੁਣ ਕਾਰਡ ਭੇਜੇ ਜਾਂਦੇ ਨੇ ਚੇਲਮਾਂ ਦੇ ਵੀ, ਔਰ ਉੱਥੇ ਬੜੀ ਅੱਛੀ ਰੋਟੀ ਵੀ ਹੁਣ ਪੱਕਦੀ ਹੈ। ਤੇ ਉਲਾਮਾ ਜਿਹੜੇ ਉੱਥੇ ਜਾਂਦੇ ਨੇ ਖਤਮ ਸ਼ਤਮ ਪੜ੍ਹਨ, ਉਹਨਾਂ ਦੇ ਵਿੱਚ ਕਈ ਅਜਿਹੇ ਵੀ ਹੁੰਦੇ ਨੇ ਸਾਡੇ ਵਰਗੇ ਜਿਨ੍ਹਾਂ ਨੂੰ ਪਤਾ ਹੁੰਦਾ ਵੀ ਇੱਥੋਂ ਚੰਗੀ ਲੱਭਤ ਹੋਣੀ ਹੈ, ਕਾਫੀ ਸ਼ੈ ਲੱਭਣੀ ਹੈ, ਪੈਸੇ ਵੀ, ਰੋਟੀ ਵੀ ਚੰਗੀ ਰੱਜ ਕੇ ਖਾਣ ਨੂੰ ਮਿਲਣੀ ਹੈ, ਤੇ ਉੱਥੇ ਫਿਰ ਉਹ ਵਾਹਵਾ ਦੇਰ ਲਾਉਂਦੇ ਨੇ ਮਰਹੂਮ ਦੀਆਂ ਸਿਫਤੋ ਸਨਾ ਕਰਨ ਦੇ ਵਿੱਚ ਵੀ, ਉਂਝ ਵੀ ਕੁਰਾਨ ਪਾਕ ਪੜ੍ਹਨ ਵਿੱਚ ਵੀ ਨਾ ਸ਼ਰੀਫ ਵੀ ਜ਼ਿਆਦਾ ਉੱਥੇ ਨਾ ਤਾਂ ਪੜ੍ਹੀਆਂ ਜਾਂਦੀਆਂ ਨੇ। ਦੂਜੇ ਬੰਨੇ ਜਿਹੜਾ ਕੋਈ ਮਾਤੜ ਗਰੀਬ ਬੰਦਾ ਹੋਵੇ, ਜਿਸ ਗਰੀਬ ਦੇ ਕੋਲ ਨਾ ਇੰਨੀ ਤੌਫੀਕ ਹੋਵੇ, ਉਹਨੇ ਕੋਈ ਨਾਨ ਤੇ ਦਾਲ ਪਕਾਈ ਹੋਵੇ ਜਾਂ ਕੋਈ, ਉੱਥੇ ਫਿਰ ਛੋਟੀਆਂ ਸੂਰਤਾਂ ਪਾ ਕੇ ਪੜ੍ਹ ਕੇ ਤੇ ਛੇਤੀ ਕੰਮ ਨੂੰ ਮੁਕਾ ਲਿਆ ਜਾਂਦਾ ਹੈ। ਬਾਜਵਾ ਸਾਹਿਬ ਇੰਡੀਆ ਤੋਂ ਸਾਡੇ ਵੀਰ ਨੇ ਸਤਪਾਲ ਸਾਹਨੀ, ਬੜੇ ਪਿਆਰੇ ਸਾਡੇ ਦਰਸ਼ਕ ਨੇ ਜੀ ਜੀ, ਉਹਨਾਂ ਜਨਾਬ ਅਖਾਨ ਭਿਜਵਾਇਆ ਜੀ ਜੀ, ਟਿੱਕੀ ਉੱਤੇ ਥੋਮ ਲਿਖਣ ਵਾਲਾ ਲਿਖ ਗਿਆ ਤੇ ਮੋੜਨ ਵਾਲਾ ਕੌਣ? ਹਾਂਜੀ, ਇਹ ਟਿੱਕੀ ਰੋਟੀ ਨੂੰ ਆਖਦੇ ਨੇ, ਤੇ ਉਹਦੇ ਉੱਤੇ ਥੋਮ ਮਤਲਬ ਲਿਖਿਆ ਕਿ ਜਿਹੜਾ ਬੰਦੇ ਦੇ ਮੁਕੱਦਰਾਂ ਦੇ ਵਿੱਚ ਗਰੀਬੀ ਹੈ, ਹਾਂਜੀ, ਤੇ ਮਾੜੇ ਦਿਨ ਨੇ, ਤੇ ਮਤਲਬ ਉਹ ਅਗਰ ਬੰਦਾ ਗਿਲਾ ਕਰੇ ਰੱਬ ਨਾਲ ਕਿ ਰੱਬਾ ਸੋਹਣਿਆ ਮੈਨੂੰ ਤੂੰ ਨਾ ਹਲਵੇ ਕਿਉਂ ਨਹੀਂ ਦਿੰਦਾ, ਤੇ ਇਹ ਤੇ ਮਾਲਕ ਸੋਹਣਾ ਹੀ ਬਿਹਤਰ ਸਮਝਦਾ ਹੈ ਕਿ ਉਹਨੇ ਕਿਸੇ ਨੂੰ ਕਿਹੜੇ ਵੇਲੇ ਕੀ ਦੇਣਾ ਹੈ, ਹਾਂਜੀ, ਤੇ ਕਿੰਨਾ ਚਿਰ ਦੇਣਾ ਹੈ।
ਆਹ ਹਾਂਜੀ ਵੇਖੋ ਨਾ ਕਈ ਮਾੜੇ ਲੋਕ ਹੁੰਦੇ ਨੇ, ਉਹ ਮਿਹਨਤ ਮਜ਼ਦੂਰੀ ਕਰਦੇ ਨੇ, ਫਿਰ ਉਹ ਕੋਈ ਰੱਬੋਂ ਉਹਨਾਂ ਦਾ ਕੋਈ ਬਿਹਤਰ ਵੇਲਾ ਆ ਜਾਂਦਾ ਹੈ। ਆਹ ਤੇ ਕਈ ਲੋਕ ਸਾਰੀ ਉਮਰ ਵਿਚਾਰੇ ਗਰੀਬੀ ਦੀ ਚੱਕੀ ਦੇ ਵਿੱਚ ਹੀ ਉਹ ਮਤਲਬ ਇਹ ਪੀਸੇ ਜਾਂਦੇ ਰਹਿੰਦੇ ਨੇ। ਤੇ ਇਹ ਤੇ ਰੱਬ ਸੋਹਣੇ ਦੀ ਮਰਜ਼ੀ ਹੈ। ਤੇ ਇਹ ਜਿਹੜਾ ਅਖਾਨ ਦੇ ਵਿੱਚ ਇਹ ਹੀ ਦੱਸਿਆ ਗਿਆ ਕਿ ਜਿਹੜਾ ਰੱਬ ਸੋਹਣਾ ਹੈ ਨਾ ਜੀ, ਜੋ ਉਹਨੇ ਬੰਦੇ ਦੀ ਲਿਖੀ ਹੈ ਨਾ ਜੀ, ਉਹ ਜੀ। ਤੇ ਉਹ ਹੋ ਕੇ ਰਹਿਣੀ ਹੈ। ਹਾਂ ਜੀ। ਔਰ ਉਹ ਹੀ ਸਰ ਪਰ ਬੰਦੇ ਨੂੰ ਮਿਲਣਾ ਹੈ। ਮਿਲਣਾ ਹੈ। ਹਾਂਜੀ ਜੋ ਮਰਜ਼ੀ ਕੋਸ਼ਿਸ਼ ਬੰਦਾ ਕਰ ਲੇ, ਜੋ ਲਿਖਿਆ ਉਹਦੇ ਮੁਕੱਦਰਾਂ 'ਚ ਉਹ ਹੀ ਮਿਲ ਕੇ ਰਹਿਣਾ। ਲੋ ਜੀ ਸਾਹਿਬ, ਉਹ ਸਤਪਾਲ ਸਾਹਨੀ ਹੋਰਾਂ ਨੇ ਸਾਨੂੰ ਅਖਾਨ ਭਿਜਵਾਇਆ ਸੀ ਵੀ ਟਿੱਕੀ ਉੱਤੇ ਥੋਮ ਲਿਖਣ ਵਾਲਾ ਲਿਖ ਗਿਆ ਤੇ ਮੋੜਨ ਵਾਲਾ ਕੌਣ। ਪਿਆਰਿਓ, ਇਹ ਤਕਦੀਰ ਦੇ ਬਾਰੇ ਚ ਗੱਲ ਕੀਤੀ ਗਈ ਏ ਭਈ ਕਈ ਬੰਦੇ ਹੁੰਦੇ ਨੇ ਗਰੀਬ ਮਾੜੇ ਨਿਮਾਣੇ, ਜਿਹੜੇ ਏਡੇ ਅਮੀਰ ਨਹੀਂ ਹੁੰਦੇ, ਉਹਨਾਂ ਦੇ ਵਸਾਇਲ ਘੱਟ ਹੁੰਦੇ ਨੇ, ਆਮਦਨੀ ਬਿਲਕੁਲ ਘੱਟ ਹੁੰਦੀ ਏ, ਤੇ ਫਿਰ ਉਹ ਅੱਲਾਹ ਪਾਕ ਦਾ ਸ਼ੁਕਰ ਕਰਕੇ ਤੇ ਰੋਟੀ ਦੇ ਉੱਤੇ ਗੰਢਾ ਰੱਖ ਕੇ ਥੋਮ ਰੱਖ ਕੇ ਰੋਟੀ ਖਾ ਲੈਂਦੇ ਨੇ, ਔਰ ਅੱਲਾਹ ਪਾਕ ਸੱਚੇ ਸਾਹਿਬ ਦਾ ਸਗੋਂ ਸ਼ੁਕਰ ਵੀ ਕਰਦੇ ਨੇ। ਅਜਿਹੇ ਬੰਦੇ ਅੱਲਾਹ ਪਾਕ ਨੂੰ ਬੜੇ ਹੀ ਮਹਿਬੂਬ ਹੁੰਦੇ ਨੇ। ਹੁਣ ਦੱਸਿਆ ਇਸ ਖਾਨੇ 'ਚ ਇਹ ਗਿਆ ਹੈ, ਮੱਤ ਇਹ ਦਿੱਤੀ ਗਈ ਹੈ ਕਿ ਅਗਰ ਕਿਸੇ ਬੰਦੇ ਦੀ ਤਕਦੀਰ 'ਚ ਗਰੀਬੀ ਲਿਖ ਦਿੱਤੀ ਹੈ, ਅੱਲਾਹ ਪਾਕ ਸੱਚੇ ਸਾਹਿਬ ਨੇ, ਕਿਉਂਕਿ ਰਾਜ਼ਕ ਤੇ ਰੱਬ ਆਪੂ ਹੋਇਆ, ਅੱਲਾਹ ਯਰਜ਼ੁਕੁ ਮਨ ਯਸ਼ਾਉ ਬਗੈਰ ਹਿਸਾਬ, ਰਿਜ਼ਕ ਤੇ ਉਹਨੇ ਦੇਣਾ ਹੈ ਜਿਹਨੂੰ ਚਾਹਣਾ ਹੈ, ਔਰ ਬਗੈਰ ਹਿਸਾਬ ਕਿਤਾਬ ਤੋਂ ਦੇਣਾ ਹੈ। ਤੇ ਜੇ ਮਾਲਕ ਨੇ ਕਿਸੇ ਵੇਲੇ ਹੱਥ ਘੁੱਟ ਕੇ ਕਿਸੇ ਨੂੰ ਰੋਜ਼ੀ ਪਿਆ ਦਿੰਦਾ ਹੈ ਤੇ ਉਹਨੂੰ ਸਬਰ ਤੇ ਸ਼ੁਕਰ ਕਰਨਾ ਚਾਹੀਦਾ, ਆਪਣੀ ਮਿਹਨਤ ਕਰਦਿਆਂ ਰਹਿਣਾ ਚਾਹੀਦਾ। ਅੱਲਾਹ ਪਾਕ ਉਹਦੇ ਹਾਲਾਤ ਬਦਲ ਵੀ ਦੇਣਗੇ। ਲੇਕਿਨ ਗਿਲਾ ਕਰਨਾ ਤੇ ਇੱਧਰ ਉੱਧਰ ਪਿਆ ਭੱਜਣਾ ਵੀ ਮੇਰੀ ਤਕਦੀਰ ਕਿਸੇ ਤਰੀਕੇ ਬਦਲ ਜਾਏ, ਜਾਂ ਕਿਸੇ ਦੀ ਦੁਆ ਨਾਲ ਬਦਲ ਜਾਏ, ਜਾਂ ਕਿਤੇ ਪੀਰ ਕੋਲ ਤਵੀਤ ਲੈ ਆਵਾਂ, ਇਹ ਸਾਰੇ ਕੰਮ ਕਰਨ ਦੀ ਬਜਾਏ ਸਾਨੂੰ ਮਿਹਨਤ ਕਰਨੀ ਚਾਹੀਦੀ ਹੈ ਔਰ ਸੱਚੇ ਸਾਹਿਬ ਨੂੰ ਯਾਦ ਕਰਨਾ ਚਾਹੀਦਾ। ਡੋਰੀ ਉਹਦੇ ਤੇ ਸੁੱਟਣੀ ਚਾਹੀਦੀ ਹੈ ਜਿਹੜਾ ਰਾਜ਼ਕ ਹੈ ਸਾਡਾ। ਬਾਈਵਾ ਸਾਹਿਬ, ਇੰਡੀਆ ਦਾ ਸ਼ਹਿਰ ਗੁਰਦਾਸਪੁਰ, ਜੀ ਜੀ ਜੀ, ਉੱਥੋਂ ਸਾਡੀ ਧੀ ਹੈ ਬੜੀ ਪਿਆਰੀ, ਸਾਡੇ ਪੱਕੀ ਉਹ ਦਰਸ਼ਕ ਹੈ ਜੀ ਜੀ, ਪਰਵਿੰਦਰ ਕੌਰ ਜੀ। ਜੀ ਜੀ, ਉਹਨਾਂ ਅਖਾਨ ਭੇਜਿਆ ਬੜਾ ਸੁਰੀਲਾ ਜੀ। ਅਖਾਨ ਇਸ ਤਰ੍ਹਾਂ ਜੀ, ਜਿੱਥੇ ਰੰਨ ਇੱਕ ਉੱਥੇ ਗੱਲਾਂ ਦੀ ਸਿੱਕ, ਹਾਂਜੀ, ਤੇ ਜਿੱਥੇ ਰੰਨਾ ਦੋ ਉੱਥੇ ਗੱਲਾਂ ਦੀ ਖੁਸ਼ਬੂ, ਹਾਂਜੀ, ਤੇ ਜਿੱਥੇ ਰੰਨਾ ਚਾਰ ਉੱਥੇ ਗੱਲਾਂ ਦੀ ਕਮਕਾਰ। ਹਾਂ ਇੱਥੇ ਦੱਸਿਆ ਕਿ ਜਿਹੜੇ ਘਰ 'ਚ ਕਿਤੇ ਇੱਕ ਬੀਬੀ ਹੁੰਦੀ ਹੈ ਨਾ ਜੀ, ਜੀ ਜੀ, ਤੇ ਉਹ ਸੋਚਦੀ ਰਹਿੰਦੀ ਹੈ ਵੀ ਮੈਂ ਵੀ ਕਿਸੇ ਨਾਲ ਗੱਲ ਕਰਾਂ, ਮੇਰੇ ਕੋਲ ਵੀ ਨਾਲ ਕੋਈ ਗੱਲ ਕਰਨ ਵਾਲੀ, ਕੋਈ ਸਾਂਝੀ ਗੱਲਬਾਤ ਦੀ ਸਾਂਝ ਪਾਉਣ ਵਾਲੀ ਕੋਈ ਹੋਵੇ। ਤੇ ਉਹਨੂੰ ਫਿਰ ਉਹ ਸਿੱਖ ਹੀ ਇਹ ਜਿਹੜੀ ਹੈ ਨਾ, ਹਰ ਵੇਲੇ ਸਿੱਖ ਦਾ ਮਤਲਬ ਖਾਹਸ਼ ਜੀ, ਇਹ ਖਾਹਸ਼ ਜਾਂ ਉਹਦੀ ਰੀਝ ਜਿਹੜੀ ਹੈ ਉਹਦੇ ਦਿਲ 'ਚ ਪੁੰਗਰਦੀ ਰਹਿੰਦੀ ਹੈ ਕਿ ਮੈਂ ਮਤਲਬ ਇਹ ਮੇਰੇ ਨਾਲ ਵੀ ਕੋਈ ਹੋਵੇ, ਕੋਈ ਆਵੇ, ਮੈਂ ਕਿਸੇ ਦੇ ਨਾਲ ਬਹਿ ਕੇ ਤੇ ਮਤਲਬ ਇਹ ਕਿ ਥੋੜਾ ਮਿੱਠੀਆਂ ਸਲੂਣੀਆਂ ਗੱਲਾਂ ਕਰਾਂ ਜੀ। ਤੇ ਜਿੱਥੇ ਦੀ ਦੋ ਬੀਬੀਆਂ ਰਲ ਜਾਣ ਉਸ ਜਗ੍ਹਾ ਤੇ ਫਿਰ ਉਹਨਾਂ ਦੇ ਵਿੱਚ ਨਾ ਗੱਲਬਾਤ ਚੱਲਦੀ ਰਹਿੰਦੀ, ਉਹ ਗੱਲਾਂ ਦੀ ਖੁਸ਼ਬੂ, ਆਪਸ 'ਚ ਪਿਆਰ ਮੁਹੱਬਤ ਦੀਆਂ ਦੁੱਖ ਦਰਦ ਜਿਹੜਾ ਨਾ ਸਾਂਝੇ ਕਰਦੇ ਰਹਿੰਦੇ ਨੇ। ਤੇ ਜਿੱਥੇ ਬੀਬੀਆਂ ਚਾਰ ਹੋ ਜਾਣ ਉੱਥੇ ਫਿਰ ਬੀਬੀਆਂ ਦੀ ਕਮਕਾਰ ਹੋ ਗਈ, ਉੱਥੇ ਤੇ ਦੇ ਤੇਰੇ ਦੀ ਚੱਲ ਤੋਂ ਚੱਲ ਗੱਲਾਂ ਹੀ ਨਹੀਂ ਮੁੱਕਣੀਆਂ। ਤੇ ਇਹ ਵੀ ਦੱਸਦੇ ਨੇ ਨਾ ਕਿ ਇੱਕ ਬੜਾ ਵੱਡਾ ਦੁਨੀਆ ਦਾ ਝੂਠ ਹੈ ਕਿ ਦੋ ਬੀਬੀਆਂ ਇਕੱਠੀਆਂ ਬੈਠੀਆਂ ਹਨ ਤੇ ਚੁੱਪ ਕਰਕੇ ਬੈਠੀਆਂ। ਜੀ ਜੀ, ਹਾਂਜੀ, ਵਾਹ ਵਾਹ। ਹਾਂ ਜੀ, ਤੋ ਇਹ ਮਤਲਬ ਇਹ ਦੱਸਿਆ ਹੈ ਕਿ ਕਿਉਂਕਿ ਬੀਬੀਆਂ ਜਿਹੜੀਆਂ ਨਾ ਉਹ ਇਕੱਠੀਆਂ ਬੈਠੀਆਂ ਹੋਣ ਨਾ ਤੇ ਜ਼ਿਆਦਾ ਉਹ ਫਿਰ ਚੁੱਪ ਕਰਕੇ ਨਹੀਂ ਰਹਿ ਸਕਦੀਆਂ। ਤੁਹਾਂ ਵੇਖਿਆ ਨਾ ਗਿਆ ਬੀਬੀਆਂ ਮਰਨਿਆਂ ਮੁਰਨਿਆਂ ਤੇ ਵੀ ਭੱਜ ਕੇ ਜਾਂਦੀਆਂ ਨੇ ਛੇਤੀ, ਇਸ ਵਾਸਤੇ ਵੀ ਕੋਈ ਦੁੱਖ ਦਰਦ ਇੱਕ ਦੂਜੀ ਨਾਲ ਸਾਂਝੇ ਕਰਾਂਗੀਆਂ, ਕੋਈ ਆਪਣੇ ਕੱਪੜਿਆਂ ਦੀਆਂ ਗੱਲਾਂ ਕਿਸੇ ਨੂੰ ਸੁਣਾਵਾਂਗੇ, ਉਹਦੇ ਕੱਪੜਿਆਂ ਤੇ ਡਿਜ਼ਾਈਨ ਵੇਖਾਂਗੀਆਂ, ਇਹ ਇਹਨਾਂ ਜ਼ਿਆਦਾ ਕਰਨਾ ਹੁੰਦਾ। ਲਓ ਜੀ ਪਿਆਰਿਓ, ਸਾਡੀ ਧੀ ਪਰਵਿੰਦਰ ਕੌਰ ਨੇ ਬੜਾ ਹੀ ਪਿਆਰਾ ਅਖਾਨ ਭਿਜਵਾਇਆ ਸੀ, ਬੜਾ ਸਵਾਦੀ, ਭਈ ਜਿੱਥੇ ਰੰਨ ਇੱਕ ਉੱਥੇ ਗੱਲਾਂ ਦੀ ਸਿੱਕ, ਤੇ ਜਿੱਥੇ ਰੰਨਾ ਦੋ ਉੱਥੇ ਗੱਲਾਂ ਦੀ ਖੁਸ਼ਬੂ, ਤੇ ਜਿੱਥੇ ਰੰਨਾ ਚਾਰ ਉੱਥੇ ਗੱਲਾਂ ਦੀ ਕਮਕਾਰ। ਬਾਜਵਾ ਸਾਹਿਬ ਨੇ ਬੜੀ ਪਿਆਰੀ ਵੰਡ ਕੀਤੀ ਇਹਦੀ। ਸਾਡੀਆਂ ਖਵਾਤੀਨ ਜਿਹੜੀਆਂ ਨੇ, ਸਾਡੀਆਂ ਧੀਆਂ ਭੈਣਾਂ, ਇਹਨਾਂ ਬਾਰੇ ਉਂਝ ਵੀ ਆਖਿਆ ਜਾਂਦਾ ਹੈ ਕਿ ਇਹ ਗੱਲਾਂ ਦੀਆਂ ਬੜੀਆਂ ਗਾਲੜ ਹੁੰਦੀਆਂ ਨੇ। ਕੋਈ ਗੱਲ ਇਹਨਾਂ ਨੂੰ ਪਤਾ ਲੱਗ ਜਾਏ ਤੇ ਢਿੱਡ 'ਚ ਰੱਖ ਨਹੀਂ ਸਕਦੀਆਂ, ਫਟ ਦੂਸਰੀ ਨੂੰ ਦੱਸਣੀ, ਦੂਸਰੀ ਨੇ ਤੀਜੀ ਨੂੰ ਦੱਸਣੀ, ਹੌਲੀ ਹੌਲੀ ਸਾਰੇ ਪਿੰਡ 'ਚ ਸ਼ਾਮ ਤੱਕ ਗੱਲ ਅੱਪੜ ਜਾਂਦੀ ਹੈ।
ਪੂਰਾ ਅਖਬਾਰ ਹੀ ਗੱਲਾਂ ਰਾਹੀਂ ਨਾ ਜੀ ਮੂੰਹ ਜ਼ਬਾਨੀ ਚਲਾ ਦਿੰਦੀਆਂ। ਤੇ ਉਹਨਾਂ ਬੜਾ ਸੋਹਣਾ ਲਿਖਿਆ ਖਾਨ ਬਣਾਉਣ ਵਾਲਿਆਂ ਵੀ ਜਿੱਥੇ ਤੇ ਇੱਕ ਜ਼ਨਾਨੀ ਹੋਵੇ ਨਾ ਤੇ ਉਹ ਵਿਚਾਰੀ ਤੜਫਦੀ ਰਹਿੰਦੀ ਹੈ, ਉਹਨੂੰ ਸੇਕੀ ਹੁੰਦੀ ਹੈ ਵੀ ਮੈਨੂੰ ਵੀ ਕੋਈ ਮਿੱਤਰ ਐਸੀ ਕੋਈ ਲੱਭੇ, ਕੋਈ ਸਹੇਲੀ ਜਿਹਦੇ ਨਾਲ ਮੈਂ ਆਪਣੀਆਂ ਗੱਲਾਂ ਮੰਨਦੀਆਂ ਉਹਦੇ ਨਾਲ ਮੈਂ ਸਾਂਝੀਆਂ ਕਰਾਂ। ਜਿੱਥੇ ਫਿਰ ਰੱਬ ਸਬੱਬੀ ਦੋ ਰੰਨਾ ਹੋ ਜਾਣ, ਉਹ ਵਾਹ ਇੱਕ ਦੂਜੇ ਨਾਲ ਆਪਣਾ ਹੌਲਾ ਦਿਲ ਕਰ ਲੈਂਦੀਆਂ ਨੇ, ਗੱਪਾਂ ਛੱਪਾਂ ਲਾ ਲੈਂਦੀਆਂ ਨੇ। ਤੇ ਜਿੱਥੇ ਚਾਰ ਹੋਣ ਉਹ ਤੇ ਫਿਰ ਇੰਨਾ ਬੋਲਦੀਆਂ ਨੇ ਕਿ ਦੂਰੋਂ ਇਹ ਵੀ ਪਤਾ ਨਹੀਂ ਲੱਗਦਾ ਕਿ ਹੋਰੇ ਆਪਸ 'ਚ ਗੱਲਾਂ ਕਰਨ ਡਈਆਂ ਨੇ ਪਿਆਰ ਮੁਹੱਬਤ ਦੀਆਂ, ਕਿ ਹੋਰੇ ਆਪਸ 'ਚ ਲੜ ਪਈਆਂ ਨੇ। ਦੂਰੋਂ ਪਤਾ ਨਹੀਂ ਲੱਗ ਸਕਦਾ, ਇੰਨਾ ਸ਼ੋਰ ਜਿਹਾ ਪੈ ਜਾਂਦਾ। ਤੇ ਉਹ ਇਸ ਗੱਲ 'ਚ ਇਹ ਹੀ ਦੱਸਿਆ ਗਿਆ ਜਿਹੜੀ ਸਾਡੀਆਂ ਧੀਆਂ ਦੀ, ਖਵਾਤੀਨ ਦੀ ਗੱਲਾਂ ਬਾਤਾਂ ਕਰਨ ਵਾਲੀ ਆਦਤ ਹੈ ਨਾ ਜੀ, ਜਿਹੜੀਆਂ ਬੜੀਆਂ ਇਹ ਆਪਸ ਵਿੱਚ ਬਾਤੂਨੀ ਹੁੰਦੀਆਂ ਨੇ, ਗਾਲੜ ਹੁੰਦੀਆਂ ਨੇ ਗੱਲਾਂ ਦੀਆਂ, ਉਸ ਬਾਰੇ ਇਸ ਅਖਾਨ 'ਚ ਦੱਸਿਆ ਗਿਆ ਹੈ। ਬਾਈਵਾ ਸਾਹਿਬ ਸਾਡੇ ਇੱਕ ਬੜੇ ਪਰਮਾਨੈਂਟ ਵਿਊਅਰ ਨੇ, ਬੜੇ ਪਿਆਰੇ ਮਨਸ਼ਾ ਅਹਿਮਦ ਸਾਹਿਬ, ਉਹਨਾਂ ਜਨਾਬ ਅੱਜ ਅਖਾਨ ਭਿਜਵਾਇਆ ਕਿ ਜਿੱਥੇ ਹੋਵੇ ਪਿਆਰ ਉੱਥੇ ਕਰੀਏ ਨਾ ਵਿਹਾਰ, ਵਾਹ, ਤੇ ਜੇ ਕਰੀਏ ਵਿਹਾਰ ਹਾਂਜੀ ਤੇ ਫਿਰ ਛੱਡੀਏ ਵਿਸਾਰ। ਹਾਂਜੀ, ਇੱਥੇ ਦੱਸਿਆ ਵੀ ਜਿੱਥੇ ਤੁਹਾਡਾ ਸਲਾਮ ਦੁਆ ਹੋਵੇ ਨਾ, ਤਲਕ ਹੋਵੇ, ਉੱਥੇ ਫਿਰ ਭਾਅ ਤੇ ਨਹੀਂ ਨਾ ਕੀਤਾ ਜਾ ਸਕਦਾ ਕਿਸੇ ਸ਼ੈ ਦਾ, ਤੇ ਸੌਦਾ ਵੱਟਾ ਵੀ ਜਾਂ ਤੇ ਕਰਨਾ ਹੀ ਨਹੀਂ ਚਾਹੀਦਾ ਉੱਥੇ। ਜੀ ਜੀ ਹਾਂਜੀ, ਤੇ ਜੇ ਤੁਸੀਂ ਕਰ ਹੀ ਲਿਆ ਤੇ ਫਿਰ ਉਹਦੇ ਕੱਜ ਫੋਲਣੇ ਜਾਂ ਉਹਦੇ ਨੁਕਸ ਕੱਢਣੇ ਯਾਰ ਦੇ ਜੀ, ਜਿਹਦੇ ਨਾਲ ਤੁਹਾਡਾ ਪਿਆਰ ਹੈ, ਉਹ ਫਿਰ ਮਤਲਬ ਵੀ ਚੰਗੇ ਨਹੀਂ ਹੁੰਦੇ। ਉਹਦੇ ਨਾਲ ਦੋਸਤੀ 'ਚ, ਯਾਰੀ 'ਚ ਜਿਹੜੀ ਦੋ ਸਾਂਝ ਹੈ ਉਹਦੇ ਵਿੱਚ ਫਿੱਕ ਪੈਂਦੀ ਹੈ ਜੀ। ਇਸ ਵਾਸਤੇ ਜਿੱਥੇ ਪਿਆਰ ਹੋਵੇ ਉੱਥੇ ਹਾਈਮਾਂ ਹੀ, ਜਾਂ ਤੇ ਉੱਥੇ ਕਾਰੋਬਾਰ ਹੀ ਨਾ ਕਰੋ ਜੀ। ਤੇ ਜੇ ਕਾਰੋਬਾਰ ਤੁਸੀਂ ਕਰ ਹੀ ਲਿਆ ਤੇ ਫਿਰ ਜੇ ਤੁਸੀਂ ਕੋਈ ਵਾਧਾ ਘਾਟਾ ਕਿਸੇ ਨੂੰ ਦੇ ਵੀ ਬੈਠੇ ਹੋ ਤੇ ਫਿਰ ਜਾਂ ਉਹ ਵਾਅਦੇ ਤੇ ਨਹੀਂ ਵੀ ਅੱਪੜ ਸਕਿਆ ਜਾਂ ਕੋਈ ਮਜਬੂਰੀ, 100 ਮਜਬੂਰੀਆਂ ਬਣ ਜਾਂਦੀਆਂ ਨੇ ਜੀ। ਤੇ ਫਿਰ ਉਹਨੂੰ ਭੁਲਾ ਛੱਡੋ। ਫਿਰ ਉਹ ਸੋਹਣਾ ਉਦੋਂ ਹੀ ਲੱਗੇਗਾ ਜਦੋਂ ਆਪ ਆ ਕੇ ਆਖੇਗਾ ਵੀ ਯਾਰ ਭਰਾ ਮੈਂ ਕੁਝ ਮਜਬੂਰ ਸਾਂ ਤੇ ਆ ਮੈਂ ਤੇਰੇ ਇੰਨੇ ਪੈਸੇ ਦੇਣੇ ਸਨ, ਕੋਈ ਵਾਧਾ ਘਾਟਾ ਤੇ ਮੈਂ ਮਜਬੂਰ ਸਾਂ ਤੇ ਇਸ ਵਜ੍ਹਾ ਨਾਲ ਮੈਂ ਪਹੁੰਚ ਨਹੀਂ ਸਕਿਆ। ਜੀ। ਫਿਰ ਬੰਦੇ ਨੂੰ ਚੁੱਪ ਕਰਕੇ ਜਰਨਾ ਚਾਹੀਦਾ ਹੈ। ਲੋ ਜੀ ਪਿਆਰਿਓ, ਮਨਸ਼ਾ ਅਹਿਮਦ ਸਾਹਿਬ ਨੇ ਸਾਨੂੰ ਜਿਹੜਾ ਅਖਾਨ ਭਿਜਵਾਇਆ ਬੜਾ ਮੱਤ ਭਰਿਆ, ਬੜਾ ਗਿਆਨ ਭਰਿਆ ਅਖਾਨ। ਇਸ ਤਰ੍ਹਾਂ ਵੀ ਜਿੱਥੇ ਹੋਵੇ ਪਿਆਰ ਉੱਥੇ ਕਰੀਏ ਨਾ ਵਿਹਾਰ, ਤੇ ਜੇ ਕਰੀਏ ਵਿਹਾਰ ਤੇ ਛੱਡੀਏ ਵਿਸਾਰ। ਯਾਨੀ ਜਿੱਥੇ ਤੁਹਾਡਾ ਪਿਆਰ ਮੁਹੱਬਤ ਹੈ ਕਿਸੇ ਦੇ ਨਾਲ, ਤੁਹਾਡੇ ਬੜੇ ਅੱਛੇ ਤਾਲੁਕਾਤ ਨੇ, ਤੇ ਇੱਕ ਤੇ ਉਹਦੇ ਨਾਲ ਨਾ ਜੀ ਸੁਦਾਗਰੀ ਨਾ ਕਰੋ। ਉਸ ਬੰਦੇ ਦੇ ਨਾਲ ਫਿਰ ਲੈਣ ਦੇਣ ਕਰਨਾ ਤੇ ਬਹੁਤ ਫੇਅਰ ਕਰੋ। ਉਹਦੇ ਨਾਲ ਆਮ ਜਿਹੜਾ ਦੁਕਾਨਦਾਰ ਹੁੰਦਾ ਹੈ ਤੇ ਜਿਵੇਂ ਆਪਣੇ ਗਾਹਕਾਂ ਨਾਲ ਵਰਤਾਰਾ ਕਰਦਾ ਨਾ, ਉਹ ਵਰਤਾਰਾ ਨਾ ਕਰੇ। ਉਹਦੇ ਨਾਲ ਪਿਆਰਿਓ ਥੋੜਾ ਤਰਜੀਹੀ ਸਲੂਕ ਕਰੇ ਬਾਕੀਆਂ ਨਾਲੋਂ। ਵੇਖੋ ਨਾ, ਇੱਕ ਦੁਕਾਨਦਾਰ ਹੈ, ਉਹ ਕੋਈ ਨਵਾਂ ਪੁਰਾਣਾ ਕੋਈ ਸੌਦਾ ਵੀ ਰਲਾ ਕੇ ਵੇਚੀ ਜਾ ਰਿਹਾ ਹੈ, ਕਮ ਅਜ਼ ਕਮ ਜਿੱਥੇ ਉਹਦਾ ਪਿਆਰ ਮੁਹੱਬਤ ਹੈ ਉੱਥੇ ਤੇ ਉਹ ਫੇਅਰ ਪਲੇ ਕਰਨਾ ਚਾਹੀਦਾ ਨਾ ਉਹਨੂੰ। ਉੱਥੇ ਤੇ ਨਹੀਂ ਉਹਨੂੰ ਚਾਹੀਦਾ ਕਿ ਪਿਛਲੇ ਸਾਲ ਦੀ ਦਾਲ ਵੀ ਤੇ ਅੱਜ ਦੀ ਦਾਲ ਵੀ ਇਕੱਠੀ ਰਲਾ ਕੇ ਤੇ ਉਹਨੂੰ ਵੀ ਮੜ ਦੇਵੇ। ਦੂਜੀ ਗੁਜ਼ਾਰਿਸ਼ ਇਹ ਵੇ ਕਿ ਵਣਜ ਵਪਾਰ ਦੇ ਵਿੱਚ ਕਿਸੇ ਭੈਣ ਭਰਾ ਨਾਲ, ਸੱਜਣ ਮਿੱਤਰ ਨਾਲ ਉਧਾਰ ਵੀ ਕਰਨਾ ਪੈ ਜਾਂਦਾ ਹੈ। ਔਰ ਸਾਡੇ ਇਹ ਵੀ ਮਿਸਲ ਮਸ਼ਹੂਰ ਹੈ ਕਿ ਉਧਾਰ ਮੁਹੱਬਤ ਦੀ ਕੈਂਚੀ ਹੈ। ਜਿਹਦੇ ਨਾਲ ਉਹਨੂੰ ਤੁਹਾਡਾ ਪਿਆਰ ਹੈ ਨਾ ਜੀ, ਤੁਸੀਂ ਸਟ੍ਰੇਟ ਫਾਰਵਰਡ ਹੋ ਜਾਂ ਤੇ ਉਹਨੂੰ ਸਾਫ਼ ਕਹੋ ਕਿ ਮੀਆਂ ਮੈਂ ਉਧਾਰ ਨਹੀਂ ਕਰਨਾ, ਤੂੰ ਮੇਰਾ ਦੋਸਤ ਹੈ, ਮੇਰਾ ਯਾਰ ਹੈ, ਲੇਕਿਨ ਉਧਾਰ ਤੇਰੇ ਨਾਲ ਮੈਂ ਨਹੀਂ ਕਰਨਾ। ਤੇ ਜੇ ਤੁਸੀਂ ਘਰ ਬੈਠੇ ਹੋ, ਫਿਰ ਬਾਜਵਾ ਸਾਹਿਬ ਦੀ ਕਿੱਡੀ ਸੋਹਣੀ ਮੱਤ ਹੈ ਕਿ ਫਿਰ ਉਹਨੂੰ ਘੜੀ ਘੜੀ ਟੈਲੀਫੋਨ ਨਾ ਕਰੋ ਤੇ ਨਾ ਉਹਨੂੰ ਯਾਦ ਦਹਾਨੀ ਕਰਾਓ। ਵੱਡਾ ਜਿਗਰਾ ਰੱਖੋ। ਹੁਣ ਤੁਸੀਂ ਕਰ ਜੂ ਬੈਠੇ ਹੋ ਉਹਦੇ ਨਾਲ ਉਧਾਰ, ਜਦੋਂ ਉਹਦੇ ਕੋਲ ਹੋਣਗੇ ਉਹ ਆਪੇ ਹੀ ਮੋੜ ਦੇਗਾ। ਜ਼ਿੰਮੇਦਾਰ ਅਗਰ ਉਹ ਦੋਸਤ ਹੋਏਗਾ ਤੇ ਉਹ ਤੁਹਾਨੂੰ ਫੌਰੀ ਤੌਰ ਤੇ ਆਪੇ ਹੀ ਪੈਸੇ ਪਹੁੰਚਾਏਗਾ ਜਿਹੜੇ ਉਹਦੇ ਜ਼ਿੰਮੇ ਵਾਜਿਬੁਲ ਅਦਾ ਨੇ। ਪਿਆਰਿਓ, ਅਗਰ ਉਹ ਨਹੀਂ ਪਹੁੰਚਾਏਗਾ ਤੇ ਚਲੋ ਉਹਦੀ ਸ਼ਨਾਖਤ ਤੇ ਹੋ ਜਾਏਗੀ ਨਾ। ਸਾਡੀ ਮਾਂ ਬੋਲੀ 'ਚ ਆਖਦੇ ਨੇ ਜਾਂ ਵਾਹ ਪਿਆ ਜਾਣੇ ਤੇ ਜਾਂ ਰਾਹ ਪਿਆ ਜਾਣੇ। ਉਹਦੇ ਬਾਰੇ ਤੁਹਾਨੂੰ ਪਤਾ ਤਾਂ ਲੱਗ ਜਾਏਗਾ ਨਾ ਵੀ ਕਿਸ ਤਰ੍ਹਾਂ ਦਾ ਬੰਦਾ ਸੀ। ਉਹਦੇ ਨਾਲ ਹੁਣ ਤੁਸੀਂ ਲੜੋ ਨਾ, ਤਕਾਜ਼ੇ ਨਾ ਕਰੋ, ਝਗੜੇ ਦੀ ਕੋਈ ਸ਼ਕਲ ਨਾ ਬਣਾਓ। ਸਾਹਿਬੋ, ਇਹਦੇ ਨਾਲ ਹੀ ਸਾਡੇ ਇਸ ਵਿਲਾਗ ਦਾ ਸਮਾਂ ਬੀਤ ਗਿਆ ਹੈ। ਲਵਾਂਗੇ ਹੁਣ ਤੁਹਾਡੇ ਤੋਂ ਇਜਾਜ਼ਤ। ਲੈ ਆਓ ਯਾਰ ਹਵਾਲੇ ਰੱਬ ਦੇ ਤੇ ਮੇਲੇ 4 ਦਿਨਾਂ ਦੇ। ਉਸ ਦਿਨ ਈਦ ਮੁਬਾਰਕ ਹੋਸੀ,
ਜਿਸ ਦਿਨ ਫੇਰ ਮਿਲਾਂਗੇ, ਰੱਬ ਰਾਖਾ ਤੇ ਅੱਲਾ ਬੇਲੀ। ਉਹ ਚੱਲ ਮੇਲੇ ਨੂੰ ਚਲੀਏ। ਰੌਣਕ ਹੋ ਜਾਊ ਛੱਟ ਵੇ, ਚੱਲ ਮੇਲੇ ਨੂੰ ਚਲੀਏ। ਓ ਰੌਣਕ ਹੋ ਜਾਊ ਛੱਟ ਵੇ, ਚੱਲ ਮੇਲੇ ਨੂੰ ਚਲੀਏ। ਮੱਲਾ ਕੱਢ ਕੁੜਦੇ ਦੇ ਵੱਟ ਵੇ, ਚੱਲ ਮੇਲੇ ਨੂੰ ਚਲੀਏ। ਹਾਏ ਚੱਲ